ਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਬਿੰਦਰ ਧਾਲੀਵਾਲ, ਮੇਜਰ ਸਿੱਧੂ, ਜਗਦੀਸ਼ ਚੌਹਾਨ ਬੇਕਰਸਫੀਲਡ। ਰੀਅਲਟਰ ਕਮਲਜੀਤ ਕੌਰ, ਇੰਡੀਆਨਾ 'ਚ ਘਰ ਖਰੀਦਣਾ ਹੈ, ਵੇਚਣਾ ਆ, ਕਸਟਮ ਘਰ ਬਣਵਾਉਣਾ ਆ, ਕਾਲ ਕਰੋ 3179099295 ਦੇ ਉੱਤੇ। ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਜਿਨ੍ਹਾਂ ਦੇ ਕੋਲੋਂ ਹਰ ਮੌਕੇ ਦੇ ਲਈ ਕੇਕ ਬਣਵਾ ਸਕਦੇ ਹੋ, ਲੈ ਸਕਦੇ ਹੋ। ਕਸਟਮ ਕੇਕ ਵੀ ਬਣਾਉਂਦੇ ਨੇ, ਐਗਲੈਸ ਕੇਕ ਵੀ ਮਿਲਦੇ ਨੇ। ਕਾਲ 5599407272। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਲਾਸਕਾ ਦੇ ਵਿੱਚ ਇੱਕ ਫਲਾਈਟ ਜੋ ਕਿ 10 ਲੋਕਾਂ ਨੂੰ ਲੈ ਕੇ ਜਾ ਰਹੀ ਸੀ, ਉਹ ਨੋਮ ਜਿਹੜਾ ਏਰੀਆ ਆ ਉਹਦੇ ਲਾਗੇ ਡਿਸਅਪੀਅਰ ਹੋ ਗਈ। ਬੈਰਿੰਗ 에ਅਰ ਫਲਾਈਟ 445 ਇਹ ਸੈਸਨਾ 208B ਗ੍ਰੈਂਡ ਕੈਰਾਵਨ ਜਹਾਜ਼ ਸੀ, ਜਿਹਦੇ ਵਿੱਚ 9 ਜਣੇ ਪੈਸੇਂਜਰ ਸੀਗੇ, ਇੱਕ ਪਾਇਲਟ ਸੀ। ਤੇ ਇਹ ਊਨਾ ਲੱਕੀ ਤੋਂ ਨੋਮ ਨੂੰ ਜਾ ਰਹੀ ਸੀ ਕੱਲ ਸ਼ਾਮ ਨੂੰ। ਤੇ ਹੁਣ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਹੈ ਵੀ ਹਜੇ ਤੱਕ ਵੀ ਉਹਦਾ ਟਰੇਸ ਨਹੀਂ ਕੀਤਾ ਜਾ ਰਿਹਾ। ਅਲਾਸਕਾ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜੇ ਸਟੇਟ ਦੇ ਟਰੂਪਰਸ ਹੈਗੇ ਆ ਉਹ US ਕੋਸਟ ਗਾਰਡ ਨਾਲ ਰਲ ਕੇ ਇਸ ਦੀ ਜਿਹੜੀ ਸਰਚ ਆ ਉਹ ਕਰ ਰਹੇ ਹੈਗੇ ਆ। ਐਕਸ ਦੇ ਉੱਤੇ ਕੋਸਟ ਗਾਰਡ ਨੇ ਇਹ ਦੱਸਿਆ ਵੀ 12 ਮੀਲ ਆਫ ਸ਼ੋਰ ਇਹਦੀ ਪੋਜੀਸ਼ਨ ਦੱਸੀ ਜਾ ਰਹੀ ਹੈ, ਜਿੱਥੇ ਜਹਾਜ਼ ਗੁਆਚਾ ਹੈਗਾ, ਜਿਹੜਾ ਆਫ ਦਾ ਰੀਡਾਰ ਹੋ ਗਿਆ। ਊਨਾ ਲਕਲੀਤ ਤੇ ਨੋਮ ਦਾ ਜਿਹੜਾ ਡਿਸਟੈਂਸ ਆ ਉਹ 150 ਮੀਲ ਅਪਾਰਟ ਆ, ਸੈਪਰੇਟ ਆ। ਤੇ ਅਲਾਸਕਾ ਦੇ ਦੋਨੋਂ ਹੀ US ਸੈਨੇਟਰ ਲੀਜ਼ਾ ਮਰਕੋਸਕੀ ਤੇ ਡੈਨ ਸੁਨੀਵਲ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ ਜਹਾਜ਼ ਗੁਆਚਿਆ ਹੈਗਾ ਨੋਮ ਨੂੰ ਜਾ ਰਿਹਾ ਸੀ, ਤੇ ਉਹਨਾਂ ਦੇ ਵਿੱਚ ਜਿੰਨੇ ਵੀ ਲੋਕ ਸੀ, ਸਾਡੀਆਂ ਉਹਨਾਂ ਦੇ ਲਈ ਅਰਦਾਸਾਂ ਆ, ਪ੍ਰੇਅਰਸ ਹੈਗੀਆਂ, ਤੇ ਰੈਸਕਿਊ ਟੀਮ ਜੋ ਆ ਉਹ ਸਰਚ ਕਰ ਰਹੀ ਹੈਗੀ ਆ। ਕੰਡੀਸ਼ਨ ਕੀ ਆ, ਕਹਿੰਦੇ ਭਈ ਬੜੀ ਪੂਅਰ ਵਿਜ਼ਿਬਿਲਿਟੀ ਹੈਗੀ ਆ ਉਸ ਏਰੀਏ ਦੇ ਵਿੱਚ। ਫਾਇਰ ਡਿਪਾਰਟਮੈਂਟ ਨੇ ਵੀ ਇਹ ਦੱਸਿਆ ਆ ਭਈ ਉਹ ਵੈਦਰ ਕੰਡੀਸ਼ਨ ਤੇ ਸੇਫਟੀ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲ ਹੋ ਰਹੀ ਆ ਇਸ ਜਹਾਜ਼ ਨੂੰ ਲੱਭਣ ਦੇ ਲਈ ਵੀ ਕਿੱਥੇ ਇਹ ਕ੍ਰੈਸ਼ ਹੋਇਆ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਜਿਹੜੀ ਸਥਿਤੀ ਵੱਖ-ਵੱਖ ਹਿੱਸੇ ਦੇ ਵਿੱਚ ਚੱਲ ਰਹੀ ਹੈ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ, ਉਹਦੀਆਂ ਵੀ ਆਪਾਂ ਜਿਹੜੀਆਂ ਉਹ ਗੱਲਾਂ ਕਰਾਂਗੇ। ਉੱਧਰ ਬ੍ਰਿਕਸ ਨੂੰ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਹੋਣਾ ਨੇ ਚੇਤਾਵਨੀ ਜਿਹੜੀ ਉਹ ਦਿੱਤੀ ਸੀ ਵੀ ਜੇ ਤੁਸੀਂ ਸਾਡੀ ਕਰੰਸੀ US ਦੇ ਡਾਲਰ ਨੂੰ ਛੱਡਦੇ ਆ ਤਾਂ ਤੁਹਾਡੇ ਉੱਤੇ 100% ਤੱਕ ਟੈਰਿਫ ਲਾਇਆ ਜਾ ਸਕਦਾ। ਉੱਧਰ ਰਸ਼ੀਆ ਤੇ ਜਿਹੜਾ ਦਿੱਲੀ ਦਾ ਆਪਸ ਦੇ ਵਿੱਚ ਸੰਬੰਧ ਆ, ਰਸ਼ੀਆ ਦਾ ਤੇ ਇੰਡੀਆ ਦਾ, ਕਹਿੰਦੇ ਵੀ ਰਸ਼ੀਆ ਹੁਣ ਟੈਸਟ ਕਰੂਗਾ ਨਵੀਂ ਦਿੱਲੀ ਨੂੰ, ਜਿਹੜੇ ਸੈਂਕਸ਼ਨ ਕੀਤੇ ਹੋਏ ਆਇਲ ਤੇ ਟੈਂਕਰ ਆ ਉਹਨਾਂ ਨੂੰ ਇੰਡੀਆ ਦੇ ਵਿੱਚ ਘੱਲਣ ਜਾ ਰਿਹਾ ਆ। ਬਾਈਡਨ ਹੁਣਾਂ ਦੇ ਕਾਰਜਕਾਲ ਦੇ ਅਖੀਰਲੇ ਦਿਨਾਂ ਦੇ ਵਿੱਚ ਇੰਡੀਆ ਇਹ ਮੰਨ ਰਿਹਾ ਸੀਗਾ ਵੀ ਅਸੀਂ ਜਿਹੜਾ ਉਹਨਾਂ ਤੋਂ ਹੁਣ ਹੋਰ ਤੇਲ ਸ਼ਾਇਦ ਨਹੀਂ ਲਵਾਂਗੇ ਜਾਂ ਇਸ ਨੂੰ ਜਿਹੜਾ ਉਹ ਘਟਾਵਾਂਗੇ, ਜਦ ਜੇਕ ਸੁਲਿਵਨ ਉੱਥੇ ਜਾ ਕੇ ਆਏ ਸੀਗੇ। ਰਸ਼ੀਆ ਕਹਿੰਦੇ ਵੀ ਹੁਣ ਜਿਹੜਾ ਸੈਂਕਸ਼ਨਡ ਆਇਲ ਆ, ਜਿਸ ਦੇ ਉੱਤੇ ਰੋਕਾਂ ਲੱਗੀਆਂ ਅਮਰੀਕਾ ਦੇ ਦੁਆਰਾ, ਉਸ ਨੂੰ ਇੰਡੀਆ ਦੇ ਵਿੱਚ ਟੈਂਕਰਾਂ ਦੇ ਜ਼ਰੀਏ ਘੱਲ ਰਹੇ ਆ। ਉਹ ਟੈਂਕਰ ਜਿਨ੍ਹਾਂ ਨੂੰ US ਟ੍ਰੈਜਰੀ ਡਿਪਾਰਟਮੈਂਟ ਨੇ ਬਲੈਕਲਿਸਟ ਕੀਤਾ ਹੈਗਾ। ਕਹਿੰਦੇ ਵੀ ਇੱਕ ਐਸਿਡ ਟੈਸਟ ਜਿਹੜਾ ਉਹ ਹੁਣ
ਜਾ ਰਿਹਾ ਆ। 3 ਸ਼ਿਪਮੈਂਟਸ ਆਰਟਿਕ ਆਇਲ ਦੀਆਂ, ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦੀਆਂ ਰੋਕਾਂ ਨੇ, ਇਹ ਸਾਊਥ ਏਸ਼ੀਅਨ ਮੁਲਕ ਦੇ ਪੋਰਟਸ ਦੇ ਉੱਤੇ ਜਿਹੜੀ ਉਹ ਪਹੁੰਚਣ ਜਾ ਰਹੀ ਹੈਗੀ ਆ। ਸੋ ਇਹ 10 ਜਨਵਰੀ ਨੂੰ ਇਹਨਾਂ ਦੇ ਉੱਤੇ ਰੋਕਾਂ ਜਿਹੜੀਆਂ ਉਹ ਲਾਈਆਂ ਸੀਗੀਆਂ। 2 ਜਿਹੜੇ ਕਾਰਗੋਜ਼ ਆ, ਕਹਿੰਦੇ ਵੀ ਸਖਾਲੇਨ ਆਈਲੈਂਡ ਜਿਹੜੇ ਆ ਉੱਥੋਂ ਆ ਰਹੇ ਹੈਗੇ ਆ, ਤੇ ਕਹਿੰਦੇ ਵੀ ਔਨ ਦਾ ਵੇ ਟੂ ਇੰਡੀਆ ਆ, ਤੇ ਇੱਥੇ US ਲਿਸਟਡ ਵੈਸਲਸ ਦੇ ਵਿੱਚ ਆਉਂਦੇ ਆ, ਜਿਹੜੇ ਇਹਨਾਂ ਨੇ ਸੈਂਕਸ਼ਨ ਕੀਤੇ ਆ, ਤੇ ਇਹ 27 ਫਰਵਰੀ ਤੋਂ ਪਹਿਲਾਂ ਜਿਹੜੇ ਉੱਥੇ ਪਹੁੰਚ ਸਕਦੇ ਹੈਗੇ ਆ। 5 ਜਿਹੜੀਆਂ ਸ਼ਿਪਮੈਂਟ ਆ, ਇਹਨਾਂ ਦੀਆਂ ਜਿਹੜੀਆਂ ਕੰਸਾਈਨਮੈਂਟਸ ਆ, ਉਹ 10 ਜਨਵਰੀ ਨੂੰ ਕਲੈਕਟ ਕੀਤੀਆਂ ਗਈਆਂ ਸੀਗੀਆਂ। ਰੋਜ਼ਾਨਾ ਦਾ ਕਹਿੰਦੇ ਵੀ ਕੱਚੇ ਤੇਲ ਜਿਹੜਾ ਆ ਉਹ ਇਸ ਟਾਈਮ ਫਲੋ ਜਿਹੜਾ ਉਹ ਹੋ ਰਿਹਾ ਆ, ਉਹ ਪਹਿਲਾਂ ਦੇ ਸਮੇਂ ਦੇ ਨਾਲੋਂ ਵਧਿਆ ਆ। 26 ਜਨਵਰੀ ਦੇ ਵਿੱਚ ਜਿਹੜੇ 7 ਦਿਨਾਂ ਦੀ ਐਵਰੇਜ 3,20,000 ਬੈਰਲ ਜਿਹੜੀ ਉਹ ਬਣਦੀ ਆ, ਜੋ ਕਿ ਇਸ ਦੇ ਵਿੱਚ ਪਹਿਲਾਂ ਦੇ ਨਾਲੋਂ ਫਰਕ ਜਿਹੜਾ ਹੋ ਪਿਆ ਹੈਗਾ ਆ। ਸੋ ਹੁਣ ਇਹ ਜਿਹੜਾ ਹਰਜੋਤ ਸਿੰਘ ਜੀ ਵੱਡੀ ਜਿਹੜੀ ਇਹ ਚੀਜ਼ ਹੋਊਗੀ ਵੀ ਅਮਰੀਕਾ ਇਸ ਨੂੰ ਪੂਰੀ ਨੂੰ ਕਿਸ ਤਰੀਕੇ ਦੇ ਨਾਲ ਦੇਖਦਾ ਆ। ਕਰੂਡ ਦੀਆਂ ਜਿਹੜੀਆਂ ਸ਼ਿਪਮੈਂਟ ਆ ਲਗਾਤਾਰ ਰੂਸ ਤੋਂ ਅਜੇ ਵੀ ਜਾ ਰਹੀਆਂ ਨੇ। 26 ਜਨਵਰੀ ਦੇ ਹਫਤੇ ਦੇ ਵਿੱਚ 28 ਟੈਂਕਰ ਜਿਹੜੇ ਕਿ 21 ਮਿਲੀਅਨ ਬੈਰਲ ਰਸ਼ੀਅਨ ਜਿਹੜਾ ਕੱਚਾ ਤੇਲ ਆ ਉਹ ਲੈ ਕੇ ਪੋਰਟ ਤੋਂ ਜਿਹੜੇ ਉਹ ਨਿਕਲੇ ਸੀਗੇ, ਜੋ ਕਿ ਪਿਛਲੇ ਹਫਤੇ ਦੇ ਨਾਲੋਂ ਵੱਧ ਆ। 2 ਮਿਲੀਅਨ ਬੈਰਲ ਜਿਹੜੇ ਉਹ ਵੱਧ ਸੀਗੇ। ਸੋ ਤਕਰੀਬਨ 50 ਮਿਲੀਅਨ ਤੋਂ 1.4 ਬਿਲੀਅਨ ਤੱਕ ਦੀ ਗ੍ਰੋਸ ਵੈਲਿਊ ਮਾਸਕੋ ਦੇ ਤੇਲ ਦੀ ਰਹੀ ਆ 26 ਜਨਵਰੀ ਦੇ ਜਿਹੜੇ ਉਹ ਹਫਤੇ ਦੇ ਵਿੱਚ। ਤੇ ਹੁਣ ਖਾਸ ਕਰਕੇ ਜਿਹੜਾ ਇੰਡੀਆ ਨੂੰ ਜਿਹੜਾ ਹਰਜੋਤ ਸਿੰਘ ਜੀ ਇਹ ਘੱਲਣਾ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਅਗਲੇ ਹਫਤੇ ਦੇ ਵਿੱਚ ਟਰੰਪ ਹੋਣਾ ਦੇ ਨਾਲ ਮੁਲਾਕਾਤ ਮੋਦੀ ਦੀ ਜਿਹੜੀ ਉਹ ਹੁਣ ਜਿਹੜੀ ਉਹ ਜਾ ਰਹੀ ਆ। ਕੀ ਮੋਦੀ ਹੁਣੀ ਉੱਥੇ ਇਹ ਮੰਨ ਕੇ ਆਉਣਗੇ ਜਾਂ ਕਹਿ ਕੇ ਆਉਣਗੇ ਵੀ ਅਸੀਂ ਰਸ਼ੀਆ ਦਾ ਤੇਲ ਨਹੀਂ ਲਵਾਂਗੇ, ਅਸੀਂ ਬ੍ਰਿਕਸ ਦੇ ਵਿੱਚ ਜਿਹੜਾ ਉਹ ਨਹੀਂ ਜਾਵਾਂਗੇ। ਤੇ ਨਾਲੇ ਜੋ ਜਿਹੜਾ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਫਲਾਈਟ ਗਈ ਆ, ਉਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਇੰਡੀਆ ਵਿੱਚ ਵੀ ਹੰਗਾਮਾ ਜਿਹੜਾ ਉਹ ਹੋ ਰਿਹਾ ਆ। ਖਾਸ ਕਰਕੇ ਜਿਸ ਤਰੀਕੇ ਦੇ ਨਾਲ ਉੱਥੇ ਲੋਕਾਂ ਨੂੰ ਜਿਹੜਾ ਉਹ ਛੱਡਿਆ ਗਿਆ ਆ, ਹੱਥਕੜੀਆਂ ਬੇੜੀਆਂ ਲਾ ਕੇ, ਉਹ ਜ਼ਰੂਰ ਲੋਕਾਂ ਨੇ ਉਸ ਚੀਜ਼ ਦਾ ਖਾਸਾ ਬੁਰਾ ਜਿਹੜਾ ਚੀਜ਼ ਦਾ ਮਨਾਇਆ ਹੈਗਾ ਆ। ਤੇ ਪਰ ਇੰਡੀਆ ਨੂੰ ਇਹ ਜਿਹੜਾ ਹੁਣ ਟੈਂਕਰ ਆ, ਸੈਂਕਸ਼ਨਡ ਆਇਲ ਦਾ ਜਿਹੜਾ ਟੈਂਕਰ ਆ, ਉਹ ਹੁਣ ਖਾਸੇ ਕਹਿੰਦੇ ਵੀ ਟੈਸਟ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ, BBC ਰਿਪੋਰਟ ਕਰ ਰਿਹਾ ਵੀ ਇੰਡੀਆ ਵਾਲੇ ਹੁਣ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੇ ਆ ਵੀ ਇੰਡੀਆ ਐਨਗੇਜਿੰਗ ਵਿਦ US ਉਸ ਟਾਈਮ ਦੇ ਉੱਤੇ ਜਦੋਂ ਭਾਰਤੀ ਮੂਲ ਦੇ ਲੋਕਾਂ ਨੂੰ ਸ਼ੈਕਲ ਕਰਕੇ ਡਿਪੋਰਟ ਕੀਤਾ ਗਿਆ, ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਉਹਨਾਂ ਦੇ ਕੜੀਆਂ ਲਾਈਆਂ ਗਈਆਂ ਸੀਆਂ। ਇੰਡੀਆ ਦੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਪਾਰਲੀਮੈਂਟ ਨੂੰ ਇਹ ਦੱਸਿਆ, ਜਦੋਂ ਕਿ ਕੋਈ ਆਪੋਜੀਸ਼ਨ ਨੇ ਉੱਥੇ ਬਹੁਤ ਰੌਲਾ ਪਾਇਆ ਵੀ ਦੇਖੋ, ਜੇ ਕੋਲੰਬੀਆ ਵਰਗਾ ਨਿੱਕਾ ਜਿਹਾ ਮੁਲਕ ਅਮਰੀਕਾ ਦਾ ਜਹਾਜ਼ ਵਾਪਸ ਭੇਜ ਸਕਦਾ, ਤੇ ਆਪਣੇ ਜਹਾਜ਼ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਉਹਨਾਂ ਦਾ ਪਲੇਨ ਆ ਉਹਦੇ ਵਿੱਚ ਲੋਕਾਂ ਨੂੰ ਲਿਆ ਸਕਦਾ, ਤੇ ਫਿਰ ਇੰਡੀਆ ਵਾਲਿਆਂ ਨੂੰ ਵੀ ਇਦਾਂ ਹੀ ਕਰਨਾ ਚਾਹੀਦਾ ਸੀ। ਤੇ ਉਸ ਦੇ ਸਬੰਧ ਦੇ ਵਿੱਚ ਜੈ ਸ਼ੰਕਰ ਹੁਣੀ ਕਹਿੰਦੇ ਵੀ ਇੰਡੀਅਨ ਸਿਟੀਜ਼ਨ ਮਿਸਟ੍ਰੀਟ ਨਹੀਂ ਕੀਤੇ ਗਏ, ਜਦ ਕਿ 104 ਭਾਰਤੀ ਮੂਲ ਦੇ ਲੋਕ ਜਿਹੜੇ ਵਾਪਸ ਗਏ ਆ, ਉਹਨਾਂ ਦੇ ਵਿੱਚੋਂ ਕੁਝ ਜਾਣੇ ਇਹ ਕਹਿ ਰਹੇ ਆ ਵੀ 40 ਘੰਟੇ ਦੀ ਫਲਾਈਟ ਜਿਹੜੀ ਕਈ ਜਗ੍ਹਾ ਦੇ ਉੱਤੇ ਰਸਤੇ 'ਚ ਰੁਕੀ ਸੀ, ਤੇ ਉਹਨਾਂ ਨੂੰ ਸਾਰੇ ਦੇ ਸਾਰੇ ਟਾਈਮ ਉਹਨਾਂ ਨੂੰ ਜਿਹੜੀਆਂ ਕੜੀਆਂ ਲਾਈ ਰੱਖੀਆਂ ਗਈਆਂ। ਤੇ ਜੈ ਸ਼ੰਕਰ ਹੁਣੀ ਇਹ ਕਹਿੰਦੇ ਆ ਵੀ USA ਦੇ ਮੁਤਾਬਕ ਬੱਚਿਆਂ ਤੇ ਬੀਬੀਆਂ ਨੂੰ ਜਿਹੜੇ ਆ ਉਹਨਾਂ ਨੂੰ ਜਿਹੜੀਆਂ ਸ਼ੈਕਲ ਨਹੀਂ ਕੀਤਾ ਗਿਆ ਸੀ। ਡਿਪੋਰਟੇਸ਼ਨ ਕਹਿੰਦੇ ਵੀ ਇਹ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਇਦਾਂ ਹੀ ਕਰਦੇ ਹੈਗੇ ਆ, ਇਹ ਜੋ ਉੱਥੇ ਦੇ ਫੋਰਨ ਮਿਨਿਸਟਰ ਆ ਉਹਨਾਂ ਨੇ ਦੱਸਿਆ। ਪਰ ਇੱਕ ਜਸਪਾਲ ਸਿੰਘ ਨਾਮ ਦਾ ਬੰਦਾ, ਇਹ BBC ਰਿਪੋਰਟ ਕਰ ਰਹੀ ਆ, ਜੋ ਕਿ ਡਿਪੋਰਟੀ ਸੀ, ਜਦੋਂ ਅੰਮ੍ਰਿਤਸਰ ਸਾਹਿਬ ਜਿਹੜਾ 에ਅਰਪੋਰਟ ਆ ਉੱਥੇ ਉਤਰਿਆ, ਤੇ ਉਹ ਪੰਜਾਬ ਤੋਂ ਰਹਿਣ ਵਾਲਾ, ਉਸਨੇ ਇਹ ਦੱਸਿਆ ਵੀ ਪੂਰੀ ਦੀ ਪੂਰੀ ਫਲਾਈਟ ਦੇ ਵਿੱਚ ਸਾਨੂੰ ਹੱਥਕੜੀਆਂ ਲਾ ਰੱਖੀਆਂ, ਤੇ ਅਸੀਂ ਬਹੁਤ ਤਰ੍ਹਾਂ ਟੌਰਚਰ ਹੋਏ ਹੈਗੇ ਆ। ਕਹਿੰਦੇ ਵੀ ਮੇਰੇ ਹੱਥ ਪੈਰ ਦੋਨੋਂ ਬੰਨੇ ਹੋਏ ਸੀਗੇ, ਤੇ ਸਾਨੂੰ ਜਹਾਜ਼ ਤੇ ਰੱਖਿਆ ਗਿਆ ਸੀ, ਤੇ ਕਈ ਜਗ੍ਹਾ ਦੇ ਉੱਤੇ ਜਹਾਜ਼ ਰੁਕਿਆ ਵੀ ਹੈਗਾ ਆ। ਕਹਿੰਦੇ ਵੀ ਉਸੇ ਟਾਈਮ ਸਾਡੀਆਂ ਜਿਹੜੀਆਂ ਜੋ ਉਹਨੀ ਸੰਗਲੀਆਂ ਪਾਈਆਂ ਹੋਈਆਂ ਸੀ ਹੱਥਾਂ ਪੈਰਾਂ ਨੂੰ, ਉਹ ਲਾਈਆਂ ਗਈਆਂ ਜਦੋਂ ਉਹ ਅੰਮ੍ਰਿਤਸਰ ਪਹੁੰਚੇ। ਤੇ US ਨੇ ਕੋਈ ਕਿਸੇ ਤਰ੍ਹਾਂ ਦੀ ਇਹਦੇ ਬਾਰੇ ਡਿਟੇਲ
ਨਹੀਂ ਦਿੱਤੀ। ਹਾਲਾਂਕਿ ਹੁਣ ਜਿੰਨੇ ਵੀ ਲੋਕ ਉਹ ਬਾਹਰ ਆਏ ਹੈਗੇ ਆ, ਉਹਨਾਂ ਵੱਲੋਂ ਦੱਸਿਆ ਜਾ ਰਿਹਾ ਵੀ ਅਸੀਂ ਤਾਂ ਇਹੀ ਸੋਚਿਆ ਸੀ ਵੀ ਸ਼ਾਇਦ ਇਹ ਕਿਸੇ ਹੋਰ ਡਿਟੈਂਸ਼ਨ ਸੈਂਟਰ 'ਚ ਸਾਨੂੰ ਲੈ ਕੇ ਜਾ ਰਹੇ ਆ। ਜਦੋਂ ਫਲਾਈਟ ਚੜ੍ਹ ਗਈ, ਉਹ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਤੁਸੀਂ ਹੁਣ ਇੰਡੀਆ ਨੂੰ ਵਾਪਸ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਨੇ ਕਿਹਾ ਵੀ ਅਮਰੀਕਾ ਦੀ ਹਿਸਟਰੀ 'ਚ ਮੈਂ ਮਾਸ ਡਿਪੋਰਟੇਸ਼ਨ ਕਰਨੀ ਆ ਅਨਡਾਕੂਮੈਂਟਡ ਫੋਰਨ ਨੈਸ਼ਨਲਸ ਦੀ। ਇਹ ਉਹਨਾਂ ਦੀ ਮੇਨ ਕੀ ਪਾਲਿਸੀ ਹੈਗੀ ਆ। ਤੇ 18,000 ਦੇ ਕਰੀਬ ਇੰਡੀਅਨ ਨੈਸ਼ਨਲਸ ਕਹਿੰਦੇ ਪਈ ਇਲੀਗਲੀ ਜੋ ਐਂਟਰ ਹੋਏ ਆ, ਉਹ ਆਲਰੇਡੀ ਉਹਨਾਂ ਦੀ ਰਡਾਰ ਦੇ ਉੱਤੇ ਹੈਗੇ ਆ। ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਆ ਰਹੇ ਆ ਤੇ 12 ਜਾਂ 13 ਤਰੀਕ ਨੂੰ, ਤੇ ਕਿਹੜੇ ਮੁੱਦਿਆਂ ਦੇ ਉੱਤੇ ਉਹਨਾਂ ਨੇ ਜਿਹੜੀ ਗੱਲਬਾਤ ਕਰਨੀ ਹੈਗੀ ਆ, ਇਹ ਹੁਣ ਪਤਾ ਲੱਗੂਗਾ। ਪਰ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਲੋਕਾਂ ਨੇ, ਜੋ ਇਲੈਕਟਡ ਐਮਪੀਜ਼ ਹੈਗੇ, ਉਹਨਾਂ ਨੇ ਜਿਹੜੇ ਕੋਈ ਥੋੜਾ ਬਹੁਤਾ ਦਰਦ ਰੱਖਦੇ, ਉਹਨਾਂ ਨੇ ਰੌਲਾ ਜ਼ਰੂਰ ਪਾਇਆ ਵੀ ਭਾਈ ਜੇ ਤੁਸੀਂ ਵਾਪਸ ਵੀ ਕਰਨੇ ਸੀ ਤਾਂ ਇਦਾਂ ਦੀ ਜਿਹੜੀ ਟ੍ਰੀਟਮੈਂਟ ਆ ਉਹ ਨਹੀਂ ਕਰਨੀ ਚਾਹੀਦੀ ਸੀ। ਜੀ ਬਿਲਕੁਲ। ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਮੋਦੀ ਹੁਣਾਂ ਨੇ ਹੁਣ ਪੂਰੇ ਗੋਡੇ ਟੇਕੇ ਆ। ਉਹ ਕਹਿਣ ਨੂੰ ਹੀ ਉਹ ਲੋਕਾਂ ਦੇ ਲਈ ਹੈਗਾ 56 ਇੰਚ ਦੀ ਛਾਤੀ, ਇਹ ਉਹ ਅੰਦਰ ਉਸ ਮੋਦੀ ਦੇ ਅੰਦਰ ਕੀ ਆ। ਬਿਲਕੁਲ, ਇਹ ਉਹੀ ਜੈ ਸ਼ੰਕਰ ਆ ਜਿਹੜਾ ਪਿਛਲੇ ਦਿਨਾਂ ਤੋਂ ਬਹੁਤ ਸਟੇਟਮੈਂਟਾਂ ਦੇ ਰਿਹਾ ਸੀ ਵੀ ਭਾਈ ਹਾਂ ਜਿਹੜੇ ਇਲੀਗਲ ਬੰਦੇ ਆ ਅਸੀਂ ਐਕਸੈਪਟ ਕਰਾਂਗੇ। ਮਾਰਕੋ ਰੂਬੀਓ ਜੋ ਸੈਕਟਰੀ ਆਫ ਸਟੇਟ ਆ, ਉਹਨਾਂ ਨੂੰ ਵੀ ਮਿਲੇ ਸੀ ਵੀ ਹਾਂ ਅਸੀਂ ਸਭ ਤੋਂ ਪਹਿਲੇ ਰੈਡੀ ਆ, ਜਿੰਨੇ ਮਰਜ਼ੀ ਤੁਸੀਂ ਜਿਹੜੇ ਇਲੀਗਲ ਬੰਦੇ ਆ ਉਹ ਭੇਜ ਦਿਓ। ਤੇ ਜਿਹੜਾ ਗੋਦੀ ਮੀਡੀਆ, ਉਹਨਾਂ ਨੇ ਇਹੀ ਪ੍ਰਚਾਰ ਕੀਤਾ ਸੀ ਵੀ ਜਿਹੜੇ ਉੱਥੇ ਖਾਲਿਸਤਾਨੀ ਪੱਖੀ ਬੰਦੇ ਆ ਜਾਂ ਖਾਲਿਸਤਾਨ ਦਾ ਪ੍ਰਚਾਰ ਕਰਦੇ, ਉਹ ਵਾਪਸ ਆਊਗੇ। ਹੁਣ ਇਹ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਆ ਵੀ ਜਿਹੜੇ 104 ਬੰਦੇ ਇਸ ਟਾਈਮ ਪਹੁੰਚੇ ਆ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਗੁਜਰਾਤੀ ਮੂਲ ਦੇ 33 ਜਣੇ ਸੀ, ਵੀ ਉਹਨਾਂ 'ਚੋਂ ਕਿੰਨੇ ਕੁ ਖਾਲਿਸਤਾਨ ਦੀ ਸਪੋਰਟ ਕਰਨ ਵਾਲੇ ਸੀ, ਕਿੰਨੇ ਕੁ ਉਹ ਜਿਹੜੇ ਲੋਕ 104 ਵਾਪਸ ਪਹੁੰਚੇ ਆ ਉਹ ਇੰਡੀਆ ਨੂੰ, ਜਿਹੜਾ ਇੰਡੀਆ ਦੇ ਅਗੇਂਸਟ ਸੀਗੇ, ਉਹ ਸਾਰੇ ਕੋਈ ਵਕਤ ਦੇ ਮਾਰੇ ਉਹ ਵਿਚਾਰੇ ਪੈਸੇ ਦੇ ਦੇ ਕੇ ਕੋਸ਼ਿਸ਼ ਕਰ ਰਹੇ ਸੀ ਵੀ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਜਿਹੜੇ ਲੋਕ ਆ ਉਹ ਕਰ ਰਹੇ ਹੈਗੇ ਆ ਅਮਰੀਕਾ ਦੇ ਵਿੱਚ ਐਂਟਰ ਹੋਣ ਦੇ ਲਈ। ਇੱਕ ਹੋਰ ਗੱਲ ਬਹੁਤ ਦੇਖੀ ਮੈਂ ਰਾਜਕਨਵੀਰ ਸਿੰਘ ਜੀ, ਜੀ ਤੇ ਆਪਣੇ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਮੂਲ ਦੇ ਬੰਦੇ ਜਿਹੜੇ ਇੱਥੇ ਹੈਗੇ ਆ ਅਮਰੀਕਾ ਦੇ ਵਿੱਚ। ਦੇਖੋ ਹਰ ਇੱਕ ਜਿਹੜਾ ਅਮਰੀਕਨ ਸਿਟੀਜ਼ਨ ਆ, ਤੁਹਾਨੂੰ ਵੀ ਬਹੁਤ ਸਾਲ ਹੋ ਗਏ ਹੁਣ ਰਹਿੰਦਿਆਂ ਨੂੰ, ਮੈਨੂੰ ਵੀ 35 ਸਾਲ ਹੋ ਗਏ, ਉਹ ਇਹੀ ਚਾਹੁੰਦੇ ਆ ਵੀ ਜਿਹੜੇ ਕ੍ਰਿਮੀਨਲ ਆ ਉਹ ਇੱਥੋਂ ਕੱਢੇ ਜਾਣੇ ਚਾਹੀਦੇ ਆ। ਜਿਹੜੇ ਡਰੱਗ ਵੇਚਦੇ ਆ, ਜਿਹੜੇ ਗੈਂਗਸਟਰ ਹੈਗੇ ਆ, ਕਿਸੇ ਤਰ੍ਹਾਂ ਦਾ ਵੀ ਕ੍ਰਾਈਮ ਕਰਦੇ ਆ, ਉਹ ਨਿਕਲਣੇ ਚਾਹੀਦੇ ਹੈਗੇ ਆ। ਠੀਕ ਹੈ ਕਿ ਨਹੀਂ? ਪਰ ਜਦੋਂ ਤੁਸੀਂ ਖੁਸ਼ ਹੁੰਨੇ ਆ ਵੀ ਦੇਖੋ ਜੀ ਇਲੀਗਲੀ ਆਏ ਸੀ, ਇੱਥੇ ਨੈਕਸਸ ਬਣਿਆ ਆ ਮੀਡੀਆ ਦਾ, ਰੇਡੀਓ ਸਟੇਸ਼ਨਾਂ ਦਾ, ਵਕੀਲਾਂ ਦਾ, ਤੇ ਉਹ ਝੂਠੇ ਕੇਸ ਕਰਦੇ ਆ ਵੀ ਭਾਈ ਉਹ ਜਿਹੜੀ ਇੱਥੇ ਦੀ ਜਿਹੜੀ ਕੋਰਟ ਆ ਯੂਐਸ ਦੀ, ਜਿਹੜਾ ਯੂਐਸ ਦਾ ਲਾ ਆ, ਉਹ ਅਲਾਓ ਕਰਦਾ ਵੀ ਕੋਈ ਵੀ ਬੰਦਾ ਜਿਹੜਾ ਇੱਥੇ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਦਾ, ਚਾਹੇ ਉਹ ਇਲੀਗਲੀ ਐਂਟਰ ਹੁੰਦਾ, ਉਹਦੇ ਕੋਲ ਹੱਕ ਆ ਵੀ ਉਹ ਵਕੀਲ ਹਾਇਰ ਕਰਦਾ, ਉਹ ਕੋਰਟ ਸਿਸਟਮ ਦੇ ਨਾਲ ਆ। ਇਹ ਐਵੇਂ ਨਹੀਂ ਹੈ ਵੀ ਜੇ ਤੁਸੀਂ ਪਹੁੰਚ ਗਏ ਆ ਵੀ ਹਾਂ ਬਾਕੀ ਦਿਆਂ ਨੂੰ ਹੁਣ ਤੁਸੀਂ ਕਹੀ ਜਾਓ ਵੀ ਨਹੀਂ ਜੀ ਉਹ ਗਲਤ ਆ। ਜਿੱਥੇ ਚੀਜ਼ ਗਲਤ ਆ ਉੱਥੇ ਗਲਤ ਕਹਿਣਾ ਚਾਹੀਦਾ। ਇੰਨੇ ਖੁਸ਼ੀ ਨਹੀਂ ਹੋਣਾ ਚਾਹੀਦਾ ਹੈਗਾ। ਜਿਸ ਪਾਸੇ ਨੂੰ ਅਮਰੀਕਾ ਜਾ ਰਿਹਾ ਹੈਗਾ, ਉਹ ਤਾਂ ਤੁਸੀਂ ਫਿਗਰ ਆਊਟ ਕਰ ਸਕਦੇ ਹੈਗੇ ਆ, ਐਗਜ਼ੈਕਟਲੀ ਸੇਮ ਆ ਜਿੱਦਾਂ ਇੰਡੀਆ ਗਿਆ ਆ। ਸੋ ਜਿਹੜੇ ਮਿਨੋਰਟੀਜ਼ ਆ ਬਹੁਤ ਇਸ ਟਾਈਮ ਜੋ ਅਨਸੇਫ ਫੀਲ ਕਰ ਰਹੇ ਹੈਗੇ ਆ। ਜਿਹੜੇ ਬਿਜ਼ਨੈਸਸ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੇ ਕਸਟਮਰਸ ਬਹੁਤ ਘਟ ਗਏ ਆ। ਮੇਰੀ ਕਈ ਬਿਜ਼ਨੈਸਸ ਦੇ ਨਾਲ ਗੱਲ ਹੋਈ, ਗਰੋਸਰੀ ਸਟੋਰ, ਰੈਸਟੋਰੈਂਟਸ, ਗੈਸ ਸਟੇਸ਼ਨਸ, ਉਹ ਕਹਿੰਦੇ ਵੀ ਲੋਕ ਡਰਦੇ ਮਾਰੇ ਬਾਹਰ ਨਿਕਲ ਨਹੀਂ ਰਹੇ ਨਹੀਂ ਹੈਗੇ। ਨਿਕਲਦੇ। ਇਹਦੇ ਵਿੱਚ ਹਰਜੋਤ ਸਿੰਘ ਜੀ ਕੋਈ ਜਿਹੜੀਆਂ ਦੋ ਰਾਵਾਂ ਨਹੀਂ। ਅੱਜ ਆਈਸ ਦੇ ਡਰ ਖਣੋਂ ਲੋਕ ਕਹਿੰਦੇ ਹਸਪਤਾਲ ਵੀ ਜਿਹੜਾ ਉਹ ਨਹੀਂ ਜਾ ਰਹੇ ਹੈਗੇ। ਵੇਟਿੰਗ ਰੂਮਸ ਕਹਿੰਦੇ ਖਾਲੀ ਹੋ ਗਏ ਆ, ਤੇ ਡਾਕਟਰਸ ਨੂੰ ਚਿੰਤਾ ਪਈ ਆ ਵੀ ਭਾਈ ਇਸ ਡਰ ਦੇ ਤਹਿਤ ਇਹ ਨਾ ਹੋਵੇ ਵੀ ਲੋਕ ਇਲਾਜ ਖਣੋਂ ਵੀ ਜਿਹੜੇ ਉਹ ਰਹਿ ਜਾਣ। ਇਹ ਪਿਛਲੀ ਵਾਰ ਵੀ ਇਦਾਂ ਹੀ ਜਿਹੜਾ ਹਰਜੋਤ ਸਿੰਘ ਜੀ ਹੋਇਆ ਸੀ, ਡੋਮੈਸਟਿਕ ਵਾਇਲੈਂਸ ਤੇ ਬਹੁਤ ਜ਼ਿਆਦਾ ਜਿਹੜੀਆਂ ਬੀਬੀਆਂ ਸ਼ਿਕਾਰ ਸੀ, ਉਹਨਾਂ ਨੇ ਇਮੀਗ੍ਰੇਸ਼ਨ ਦੇ ਡਰ ਤੋਂ ਸ਼ਿਕਾਇਤ ਕਰਨੀ ਬੰਦ ਕਰਤੀ ਸੀ ਵੀ ਕਿਤੇ ਇਹ ਨਾ ਹੋਵੇ ਵੀ ਆ ਬੈਲ ਮੁਝੇ ਮਾਰ ਵਾਲੀ ਗੱਲ ਬਣ ਜਾਵੇ ਵੀ ਆਪਣੇ ਵੱਲੋਂ ਤਾਂ ਅਸੀਂ ਪੁਲਿਸ ਨੂੰ ਕਾਲ ਕੀਤੀ ਆ, ਪਰ ਉਹ ਇਮੀਗ੍ਰੇਸ਼ਨ ਦਾ ਜਿਹੜਾ ਰੌਲਾ ਰੱਪਾ ਆ ਉਹ ਉਸ ਦੇ ਬਾਬਤ ਜਿਹੜਾ ਉਹ ਪੈ ਜਾਵੇ। ਬਹੁਤ ਸਾਰੇ ਜਿਹੜੇ ਲੋਕ ਆ ਉਹ ਕਹਿੰਦੇ ਵੀ ਉਹ ਬਲੱਡ ਪ੍ਰੈਸ਼ਰ ਅੱਜ ਕੱਲ੍ਹ ਹਾਇਰ ਫੀਲ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਐਂਗਜ਼ਾਇਟੀ ਜਿਹੜੀ ਆ ਉਹ ਲੋਕਾਂ ਨੂੰ ਕਾਫੀ ਜ਼ਿਆਦਾ ਹੋ ਰਹੀ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਆਪਣੇ ਕੈਂਪੇਨ ਦਾ ਜਿਹੜਾ ਭਰੋਸਾ ਆ ਜਾਂ ਜਿਹੜਾ ਉਹਨਾਂ ਨੇ ਵਚਨ ਦਿੱਤਾ ਸੀਗਾ, ਉਸ ਨੂੰ ਉਹ ਫੁੱਲਫਿਲ ਕਰ ਰਹੇ, ਉਸ ਪ੍ਰੋਮਿਸ ਨੂੰ ਜਿਹੜਾ ਉਹ ਕਰ ਰਹੇ ਆ, ਡਿਪੋਰਟ ਕਰਨਾ ਹੈ ਕਹਿੰਦੇ ਇਮੀਗ੍ਰੈਂਟਸ ਨੂੰ ਵੱਧ ਤੋਂ ਵੱਧ ਜਿਹੜੇ ਨੰਬਰਸ ਦੇ ਵਿੱਚ। ਇਸੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਅੱਗੇ ਗੱਲ ਨਾਲ ਕਰਦੇ ਜਾਈਏ ਤਾਂ ਵਾਈਟ ਹਾਊਸ
ਹੋਰ ਦਬਾਅ ਪਾ ਰਿਹਾ ਆ ਆਈਸ ਵਾਲਿਆਂ ਦੇ ਉੱਤੇ। ਕਹਿੰਦੇ ਜਿਹੜੇ ਮਾਈਗ੍ਰੈਂਟ ਅਰੈਸਟ ਆ ਉਹਨਾਂ ਦੀ ਪੇਸ, ਉਹਨਾਂ ਦੀ ਸਪੀਡ, ਉਹਨਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇ। ਕਹਿੰਦੇ ਵੀ ਇਹ ਇਸ ਟਾਈਮ ਬਹੁਤ ਪਿੱਛੇ ਨੇ, ਦੇ ਆਰ ਟ੍ਰੈਡਿੰਗ ਵਾਟਰ, ਦੇ ਆਰ ਵੇ ਬਿਹਾਈਂਡ। ਟਰੰਪ ਐਡਮਿਨਿਸਟ੍ਰੇਸ਼ਨ ਨੇ ਆਈਸ ਦੇ ਬਾਬਤ ਜਿਹੜੀ ਗੱਲਬਾਤ ਕਰਦੇ ਹੋਏ ਇਹ ਆਖਿਆ ਆ। ਇਹ ਸਾਰੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਪਿੱਛੇ ਇੱਕ ਹੀ ਬੰਦਾ ਆ। ਜੇ ਕਿਸੇ ਨੂੰ ਨਹੀਂ ਜਿਹੜਾ ਉਹ ਚੇਤਾ ਤਾਂ ਆਪਾਂ ਦੁਬਾਰਾ ਯਾਦ ਜਿਹੜਾ ਉਹ ਦਵਾ ਦਿੰਦੇ ਆ। ਵਾਈਟ ਹਾਊਸ ਦਾ ਮੌਜੂਦਾ ਡਿਪਟੀ ਚੀਫ ਆਫ ਸਟਾਫ ਸਟੀਵਨ ਮਿਲਰ, ਉਹ ਇਸ ਪਾਲਿਸੀ ਦਾ ਮੇਨ ਸੂਤਰਧਾਰ ਆ, ਉਹ ਇਸ ਪਾਲਿਸੀ ਦਾ ਜਿਹੜਾ ਉਹ ਘਾੜਾ ਆ। ਤੇ ਹੁਣ ਉਹਨਾਂ ਦੇ ਨਾਲ ਇਸ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਕਾਫੀ ਜ਼ਿਆਦਾ ਜਿਹੜੇ ਲੋਕ ਆ ਉਹ ਮਿਲ ਚੁੱਕੇ ਆ, ਜਿੱਦਾਂ ਬਾਰਡਰਸ ਆਰ ਟਾਮ ਹੋਮਨ, ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਕ੍ਰਿਸਟੀ ਨਿਯਮ, ਇਸ ਤੋਂ ਇਲਾਵਾ ਹੋਰ ਜਿਹੜੀਆਂ ਫੈਡਰਲ ਏਜੰਸੀਜ਼ ਆ ਉਹ ਵੀ ਐਨਫੋਰਸਮੈਂਟ ਐਫਰਟਸ ਦੇ ਵਿੱਚ ਉਹਨਾਂ ਨੇ ਇਨ ਲਾਈਨ ਲੈ ਆਂਦੀਆਂ ਹੈਗੀਆਂ ਆ। ਸੋ ਪਹਿਲੇ ਹਫ਼ਤਿਆਂ ਦੇ ਵਿੱਚ ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਇਹ ਕਿਹਾ ਵੀ ਹਜ਼ਾਰਾਂ ਹੀ ਲੋਕਾਂ ਨੂੰ, ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਆ। ਪਰ ਨਾਲ ਖਬਰਾਂ ਜਿਹੜੀਆਂ ਇਹ ਵੀ ਆ ਰਹੀਆਂ, ਕਈ ਥਾਵਾਂ ਦੇ ਉੱਤੇ ਕੈਚ ਐਂਡ ਰਿਲੀਜ਼ ਪਾਲਿਸੀ ਦਾ ਵੀ ਜਿਹੜਾ ਉਹ ਵਰਤੋਂ ਕਰਨੀ ਪੈ ਰਹੀ ਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਕਿਉਂਕਿ ਉਹਨਾਂ ਨੂੰ ਡਿਟੇਨ ਕਰਨ ਦੇ ਲਈ ਥਾਵਾਂ ਜਿਹੜੀਆਂ ਆ ਉਹ ਨਹੀਂ ਜਿਹੜੀਆਂ ਉਹ ਲੱਭੀਆਂ। ਹੁਣ ਤੱਕ 8000 ਤੋਂ ਵੱਧ ਲੋਕਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸਹੁੰ ਚੁੱਕ ਸਮਾਗਮ ਤੋਂ ਬਾਅਦ ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈਗਾ ਆ। ਤੇ ਟਰੰਪ ਹੁਣੀ ਚਾਹ ਰਹੇ ਆ ਵੀ ਐਵਰੀ ਡੇ 1200 ਤੋਂ 1300 ਬੰਦੇ, 1000 ਤੋਂ ਵੱਧ ਬੰਦੇ ਜਿਹੜੇ ਆ ਉਹ ਆਈਸ ਵਾਲੇ ਜਿਹੜੇ ਉਹ ਗ੍ਰਿਫਤਾਰ ਕਰਨ। ਤੇ ਹਰਜੋਤ ਸਿੰਘ ਜੀ, ਅੱਜ ਜਦ ਫ੍ਰੈਜ਼ਨੋ ਦੇ ਵਿੱਚ ਹਾਈਵੇ 168 ਦੇ ਉੱਤੇ ਆ ਰਹੇ ਸੀ, ਤੁਸੀਂ ਵੀ ਜਿਹੜੀ ਆਈਸ ਵਾਲੀ ਗੱਡੀ ਜਿਹੜੀ ਹੈ ਕਹਿੰਦੇ ਦੇਖੀ, ਉਹ ਟਰੱਕ ਤਾਂ ਨਹੀਂ ਸੀਗਾ ਕਿਤੇ ਦੂਜਾ? ਨਹੀਂ 4-5 ਗੱਡੀਆਂ ਸੀ, ਉਹਨਾਂ ਨੇ ਇੱਕ ਕਿਸੇ ਨੂੰ ਬਸ ਸਾਈਡ ਦੇ ਉੱਤੇ ਕੱਢਿਆ ਹੋਇਆ ਸੀਗਾ। ਸੋ ਮੋਸਟ ਪ੍ਰੋਬਬਲੀ ਉਹਨੂੰ ਫੋਲੋ ਕਰਦੇ ਹੋਊਗੇ, ਕੋਈ ਨਾ ਕੋਈ ਹੋ ਸਕਦਾ ਉਹਦੀ ਕ੍ਰਿਮੀਨਲ ਐਕਟੀਵਿਟੀ ਹੋਵੇ ਜਾਂ ਮੋਸਟਲੀ ਹੁਣ ਇਹੀ ਕਹਿ ਕੇ ਜਾ ਰਹੇ। ਹੁਣ ਦੇਖੋ, ਕੱਲ ਵੀ ਜਿਹੜਾ ਦੱਸਿਆ ਸੀਗਾ ਵੀ ਆਪਣੇ ਫ੍ਰੈਜ਼ਨੋ ਤੋਂ ਹੀ ਇੱਕ ਬੰਦੇ ਨੇ ਜਿਹੜਾ ਉਹ ਦੱਸਿਆ, ਕਹਿੰਦਾ ਵੀ ਉਹਨਾਂ ਦੇ ਜਿਹੜੇ ਫੈਮਿਲੀ ਫਰੈਂਡ ਆ ਉਹਨਾਂ ਨੂੰ ਘਰੋਂ ਜਿਹੜੇ ਆਈਸ ਦਾ ਜਿਹੜਾ ਕੜਾ ਲੱਗਾ ਸੀਗਾ ਉਹਦੇ ਜ਼ਰੀਏ ਜਿਹੜਾ ਉਹ ਟਰੇਸ ਕਰਕੇ ਤੇ ਉਸ ਨੂੰ ਜਿਹੜਾ ਉਹਨਾਂ ਨੇ ਚੁੱਕਿਆ ਹੈਗਾ ਆ, ਉਸ ਨੂੰ ਡਿਟੇਨ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹੀ ਨਹੀਂ, ਜਿਹੜਾ ਦੇਖੋ ਉਹਨਾਂ ਨੇ ਸਪੈਸ਼ਲ ਵੀਡੀਓ ਪਾਈ ਆ ਯੂਐਸ ਨੇ ਇੰਡੀਆ ਨੂੰ, ਜਿਹੜਾ ਉਹ ਦਿਖਾਉਣ ਦੇ ਲਈ ਵੀ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਟਰੀਟ ਕਰ ਰਹੇ ਆ। ਹੋਇਆ ਤੇ ਉਹਨਾਂ ਦੇ ਨਾਲ ਅਣਮਨੁੱਖੀ ਕੰਮ ਹੀ ਆ, ਇਹਦੇ ਵਿੱਚ ਜਿਹੜੀਆਂ ਕੋਈ ਦੋ ਰਾਵਾਂ ਨਹੀਂ ਆ। ਠੀਕ ਆ, ਅਮਰੀਕਾ ਦੇ ਲਈ ਤੁਸੀਂ ਉਹ ਗਲਤ ਕੀਤਾ ਆ, ਇੱਥੇ ਗੈਰ ਕਾਨੂੰਨੀ ਢੰਗ ਨਾਲ ਆਏ ਆ, ਪਹਿਲੋਂ ਵੀ ਡਿਪੋਰਟ ਕਰਦੇ ਰਹੇ ਆ, ਪਹਿਲੋਂ ਕਦੀ ਇਦਾਂ ਨਹੀਂ ਸੀ ਜਿਹੜਾ ਉਹ ਹੋਇਆ। ਪਰ ਹੁਣ ਜਿਹੜਾ ਕੰਮ ਆ ਬਹੁਤ ਜ਼ਿਆਦਾ ਕਹਿ ਲਓ ਵੀ ਸਿਖਰ ਦੇ ਉੱਤੇ ਜਿਹੜੇ ਲੈ ਕੇ ਜਾ ਚੁੱਕੇ ਆ। ਸੋ ਇਹ ਚੀਜ਼ਾਂ ਆ। ਤੇ ਬਾਕੀ ਇੱਕ ਵਾਰੀ ਫਿਰ ਦੱਸਦੇ ਜਾਈਏ, ਵਾਈਟ ਹਾਊਸ ਤੇ ਜਿਹੜਾ ਆਈਸ ਦੇ ਉੱਤੇ ਉਹ ਹੋਰ ਦਬਾਅ ਪਾ ਰਿਹਾ ਆ ਵੀ ਜਿਹੜੀਆਂ ਅਰੈਸਟ ਆ ਉਹ ਘੱਟ ਨੇ ਤੇ ਇਹਨਾਂ ਨੂੰ ਹੋਰ ਜ਼ਿਆਦਾ ਤੇਜ਼ ਜਿਹੜਾ ਉਹ ਕੀਤਾ ਜਾਵੇ। ਸੋ ਡੈਪੂਟੇਸ਼ਨ ਫਲਾਈਟਸ ਜੋ ਪਹਿਲਾਂ ਕਹਿੰਦੇ ਵੀ ਚੱਲ ਰਹੀਆਂ ਸੀਗੀਆਂ, ਤਕਰੀਬਨ ਉਸੇ ਸਪੀਡ ਦੇ ਉੱਤੇ ਹੀ ਟਰੰਪ ਉਹਨਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਉਸੇ ਹੀ ਸਪੀਡ ਦੇ ਉੱਤੇ ਜਿਹੜੀਆਂ ਉਹ ਜਾ ਰਹੀਆਂ ਆ। ਫਲਾਈਟਸ ਕਹਿੰਦੇ ਵੀ ਟੇਕ ਆਫ ਕਰਾਉਣ ਦੇ ਲਈ ਉਹਨਾਂ ਨੂੰ ਟਾਈਮ ਜਿਹੜਾ ਆ ਉਹ ਲੱਗ ਜਾਂਦਾ ਆ, ਭਾਵੇਂ ਇਹ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਆ। ਆਈਸ ਕਹਿੰਦੇ ਵੀ ਇਸ ਟਾਈਮ ਓਵਰ ਕੈਪੈਸਿਟੀ ਕੰਮ ਕਰ ਰਿਹਾ ਆ। 42,000 ਲੋਕ ਓਵਰਆਲ ਇਹਨਾਂ ਦੀ ਕਸਟਡੀ ਦੇ ਵਿੱਚ ਨੇ। ਇਹ ਜਿਹੜੇ ਇੰਟਰਨਲ ਗਵਰਨਮੈਂਟ ਦੇ ਜਿਹੜੇ ਸਟੈਟਸ ਆ ਉੱਥੋਂ ਪਤਾ ਲੱਗਾ ਆ। 6,000 ਮੁਲਾਜ਼ਮ ਨੇ, ਇਮੀਗ੍ਰੇਸ਼ਨ ਐਨਫੋਰਸਮੈਂਟ ਆਫਿਸਰ ਨੇ, ਤੇ ਜਿਹੜੇ 40,000 ਇਹਨਾਂ ਦੇ ਕੋਲ ਡਿਟੈਂਸ਼ਨ ਬੈਡਸ ਨੇ। ਇਹ ਕਰੰਟਲੀ ਫੰਡਿੰਗ ਇਹਨਾਂ ਦੇ ਕੋਲ 40,000 ਦੀ ਆ, ਪਰ 42,000 ਜਿਹੜੇ ਇਹਨਾਂ ਨੇ ਬੰਦਿਆਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਆ। ਹੁਣ ਜਿਹੜਾ ਨਵਾਂ 30,000 ਲੋਕਾਂ ਨੂੰ ਹਿਰਾਸਤ ਦੇ ਵਿੱਚ ਰੱਖਣ ਵਾਲਾ ਗੁਆਂਟਾਨਾਮੋ ਬੇ ਦੇ ਵਿੱਚ ਇਹ ਨਵਾਂ ਹਰਜੋਤ ਸਿੰਘ ਜੀ ਬਣਾ ਰਹੇ ਨੇ। ਮਾਈਗ੍ਰੈਂਟ ਪ੍ਰੋਸੈਸਿੰਗ ਸੈਂਟਰ ਜਿਹੜਾ ਆ ਉਹ ਬਣਾਇਆ ਉੱਥੇ ਜਾ ਰਿਹਾ ਆ, ਤੇ ਉਹਦੇ ਲਈ ਕਾਂਗਰਸ ਨੂੰ ਕਹਿੰਦੇ ਵੀ ਐਡੀਸ਼ਨਲ ਫੰਡਿੰਗ ਦੇ ਲਈ ਜਿਹੜੇ ਉਹ ਆਖਣਗੇ। ਇਹਦੇ ਵਿੱਚ ਹਰਜੋਤ ਸਿੰਘ ਜੀ ਨਾਲ ਇਹ ਵੀ ਚੀਜ਼ ਆ, ਕਾਂਗਰਸ ਦਾ ਬਜਟ ਦਾ ਰੌਲਾ ਪੈਣ ਵਾਲਾ ਆ। ਇੱਕ ਵਾਰੀ ਫੇਰ ਬਜਟ ਦਾ ਜਿਹੜਾ ਉਹ ਰੌਲਾ ਪੈਣ ਵਾਲਾ ਹੈ। ਮਾਰਚ ਤੱਕ ਮੈਨੂੰ ਲੱਗਦਾ ਇਹਨਾਂ ਦੇ ਕੋਲ ਮਨੀ ਹੈਗੀ ਆ। ਉਸ ਤੋਂ ਬਾਅਦ ਦੇ ਵਿੱਚ ਕੀ ਹੋਊਗਾ? ਟਰੰਪ ਹੁਣਾਂ ਨੇ ਹੁਣ ਕਾਫੀ ਜ਼ਿਆਦਾ ਇਸ ਤਰੀਕੇ ਦੇ ਨਾਲ ਆਲੇ ਦੁਆਲੇ ਜਿਹੜੇ ਕੰਮ ਸ਼ੁਰੂ ਕੀਤੇ ਨੇ, ਉਹਨੂੰ ਲੈ ਕੇ ਵੀ ਜਿਹੜਾ ਕਾਫੀ ਗੁੱਥਮ ਗੁੱਥਾ ਜਿਹੜਾ ਮਾਹੌਲ ਹੋਊਗਾ। ਇਸ ਵਾਰ ਲੱਗਦਾ ਨਹੀਂ ਸ਼ਾਇਦ ਡੈਮੋਕ੍ਰੇਟਸ ਜਿਹੜਾ ਹਰਜੋਤ ਸਿੰਘ ਜੀ ਕੋਈ ਬਾੜਾ ਸਾਥ ਇਹਨਾਂ ਦਾ ਜਿਹੜਾ ਉਹ ਦੇਣਗੇ, ਖਾਸ ਕਰਕੇ ਉਦੋਂ
ਜਦੋਂ ਲਗਾਤਾਰ ਯੂਐਸ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਉੱਤੇ ਲੀਕ ਲਗਾਤਾਰ ਫੇਰੀ ਜਾ ਰਹੀ ਹੈਗੀ ਆ। ਜੀ ਈਵਨ ਐਂਜੀਕਲ ਜਿਹੜਾ ਧਾਰਮਿਕ ਲੋਕ ਜਿਹੜੇ ਮੋਸਟਲੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬੇਸ ਹੈਗਾ ਆ, ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਵਿਰੋਧ ਕੀਤਾ ਹੈਗਾ, ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀਆਂ ਇਮੀਗ੍ਰੇਸ਼ਨ ਤੇ ਫੋਰਨ ਏਡ ਪਾਲਿਸੀਜ਼ ਨੂੰ ਲੈ ਕੇ। ਉਹਨਾਂ ਨੇ ਇਹ ਕਿਹਾ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਤੇ ਕਲੈਰਿਟੀ ਹੋਣੀ ਚਾਹੀਦੀ ਹੈਗੀ ਆ। ਇਹ ਬਿਲਕੁਲ ਗਲਤ ਹੈਗਾ। ਸੋ ਇਸੇ ਤਰ੍ਹਾਂ ਜਿਹੜਾ ਯੂਐਸ ਏਡ ਜਿਹੜੀ ਏਜੰਸੀ ਆ, ਹੁਣ ਇਹ ਖਬਰ ਆ ਰਹੀ ਹੈ, ਐਨਬੀਸੀ ਨਿਊਜ਼ ਰਿਪੋਰਟ ਕਰ ਰਿਹਾ ਵੀ ਇਲੋਨ ਮਸਕ ਹੋਣੀ ਤਾਂ ਕਨਸਪੀਰੇਸੀ ਥਿਊਰੀਜ਼ ਛੱਡ ਰਹੇ ਹੈਗੇ ਆ, ਕੋਈ ਡਿਟੇਲ ਦੱਸੇ ਨਹੀਂ ਰਹੇ ਯੂਐਸ ਏਡ ਦੇ ਵਿੱਚ। ਯੂਐਸ ਏਡ ਜਿਹੜੀ ਏਜੰਸੀ ਆ 10,000 ਤੋਂ ਵੱਧ EMPLOYEE ਆ ਪੂਰੇ ਦੁਨੀਆ ਦੇ ਵਿੱਚ। ਇਹ ਵੱਖ-ਵੱਖ ਮੁਲਕਾਂ ਦੇ ਵਿੱਚ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਜਿਹੜੇ ਹਿਊਮਨਿਟੇਰੀਅਨ ਪ੍ਰੋਜੈਕਟਸ ਆ, ਕਈਆਂ ਦੀਆਂ ਸਕੂਲਸ, ਜੋ ਵਿਮਨ ਪ੍ਰੋਜੈਕਟਸ ਹੈਗੇ ਆ, ਉੱਦਾਂ ਦੇ ਫੂਡ ਨੂੰ ਲੈ ਕੇ ਉੱਦਾਂ ਦੇ ਪ੍ਰੋਜੈਕਟਸ ਦੇ ਉੱਤੇ ਇਹ ਕੰਮ ਕਰਦੇ ਆ, ਜਿਹੜੇ ਵਕਤ ਦੇ ਮਾਰੇ ਹੋਏ ਲੋਕ ਆ ਉਹਨਾਂ ਦੀ ਸਪੋਰਟ ਦੇ ਵਿੱਚ। ਪਰ ਮਸਕ ਹੋਣੀ ਬਾਰ-ਬਾਰ ਕਹਿੰਦੇ ਵੀ ਕਨਸਪੀਰੇਸੀ ਥਿਊਰੀਜ਼ ਛੱਡ ਰਹੇ ਆ, ਤੇ ਉਹਨਾਂ ਨੇ ਇਹ ਕਿਤੇ ਨਹੀਂ ਡਿਟੇਲ ਦੇ ਵਿੱਚ ਦੱਸਿਆ ਵੀ ਕਿੱਥੇ-ਕਿੱਥੇ ਜੋ ਆ ਉਹ ਕਿਸੇ ਤਰ੍ਹਾਂ ਦੀ ਜਿਹੜੀ ਹੇਰਾ-ਫੇਰੀ ਹੋਈ ਹੈਗੀ ਆ। ਉਹ ਸਿਰਫ ਇਸੇ ਤਰ੍ਹਾਂ ਉਹਨਾਂ ਨੂੰ ਕਹਿ ਦੇਣਾ ਵੀ ਦੇਖੋ ਜੀ ਇਹ ਲੈਫਟ ਵਾਲੇ ਲੂਨੇਟਿਕ ਬੰਦੇ ਹੈਗੇ ਆ, ਸੋ ਉਹ ਬਿਲਕੁਲ ਸਹੀ ਨਹੀਂ ਹੈਗਾ। ਯੂਐਸ ਏਡ ਬਿਲੀਅਨਸ ਆਫ ਡਾਲਰ ਫੂਡ ਤੇ ਮੈਡੀਸਨ 100 ਤੋਂ ਵੱਧ ਮੁਲਕਾਂ ਨੂੰ ਪਹੁੰਚਾਉਂਦੀ ਹੈਗੀ ਆ। ਆਪਾਂ ਨੂੰ ਪਤਾ ਵੀ ਜਿਹਦੇ ਚੋਂ ਇੰਡੀਆ ਵੀ ਹੈਗਾ, ਇੰਡੀਆ ਨੂੰ ਵੀ ਕਾਫੀ ਵੱਡਾ ਅਮਾਉਂਟ $2 ਬਿਲੀਅਨ ਜਾਂ ਯੂਐਸ ਏਡ ਦੇ ਥਰੂ ਜਾਂਦਾ ਹੈਗਾ। ਤੇ ਹੁਣ 10,000 ਦੇ ਕਰੀਬ ਬੰਦੇ ਆ, ਇਹ ਕਹਿੰਦੇ ਏਜੰਸੀ ਬੰਦ ਕਰ ਦੇਣੀ ਆ ਟਰੰਪ ਹੋਣੀ। ਇਹ ਕਹਿੰਦੇ ਵੀ 600 ਹੀ ਬੰਦਾ ਜਿਹੜਾ ਅਸੀਂ 250 ਹਰਜੋਤ ਸਿੰਘ ਜੀ, ਸਿਰਫ 250 ਕਹਿੰਦੇ ਰੱਖਣਾ। ਇੱਥੇ ਐਨਬੀਸੀ ਵਾਲੇ ਜਾਂ 250 ਦੱਸ ਰਹੇ ਆ, ਤੇ ਇੱਕ ਹੋਰ ਮੈਂ ਦੇਖਦਾ ਸੀ ਖਬਰ, ਉੱਥੇ ਉਹ ਦੱਸ ਰਹੇ ਵੀ ਸ਼ਾਇਦ 600 ਦੇ ਕਰੀਬ ਉਹ ਲੋਕਾਂ ਨੂੰ ਰੱਖ ਲੈਣ। ਪਰ ਉਹਦੇ ਵਿੱਚ ਹੁਣ ਕਈ ਜਿਹੜੇ ਸਿਵਲ ਸਰਵੈਂਟ ਹੈਗੇ ਆ ਕਾਫੀ ਲੰਮੇ ਸਮੇਂ ਤੋਂ 30-30 40-40 ਸਾਲ ਤੋਂ ਜਿਹੜੇ ਕੰਮ ਕਰਦੇ ਹੈਗੇ ਆ, ਸੋ ਕਾਫੀ ਜ਼ਿਆਦਾ ਜਿਹੜਾ ਭੰਬਲ ਭੂਸਾ ਉੱਥੇ ਪਿਆ। ਤੁਸੀਂ ਇਹ ਹਿਸਾਬ ਲਾਓ ਵੀ ਜਿੱਥੇ 100 ਮੁਲਕਾਂ ਦੇ ਵਿੱਚ 10,000 ਤੋਂ ਵੱਧ ਬੰਦੇ ਕੰਮ ਕਰਦੇ ਹੋਣ, ਉਹਨਾਂ ਨੂੰ ਇੱਕਦਮ ਮੈਸੇਜ ਚੱਲ ਜਾਵੇ ਭਾਈ ਹੁਣ ਤੁਹਾਡੀ ਛੁੱਟੀ ਤੇ ਘਰਾਂ ਨੂੰ ਵਾਪਸ ਆ ਐਡਮਿਨਿਸਟ੍ਰੇਟਿਵ ਜਾਓ। ਲੀਵ ਤੇ ਆ। ਜੀ ਹਾਂ, ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਇਹਦੇ ਵਿੱਚੋਂ ਫੋਰਨ ਸਰਵਿਸ ਆਫੀਸਰ, ਸਿਵਲ ਸਰਵੈਂਟ, ਪਰਸਨਲ ਸਰਵਿਸ ਕੰਟਰੈਕਟਰਸ, ਇਹ ਇਸ ਏਜੰਸੀ ਦੇ ਵਿੱਚ ਆ। ਬਹੁਤ ਵੱਡੀ ਇਹ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਹੈਗੀ ਆ। ਬਹੁਤ ਸਾਰੇ ਜਿਹੜੇ ਆਥੋਰੀਟੇਰੀਅਨ ਲੋਕ ਹੈਗੇ ਆ, ਰਸ਼ੀਆ ਦੇ ਪ੍ਰੈਜ਼ੀਡੈਂਟ, ਟਰਕੀ ਵਾਲੇ, ਉਹ ਖੁਸ਼ ਆ ਵੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਇਹ ਬੰਦ ਹੋ ਰਹੀਆਂ, ਕਿਉਂਕਿ ਉਹ ਇਹ ਸੋਚਦੇ ਸੀ ਵੀ ਸ਼ਾਇਦ ਸਾਡੀਆਂ ਸਰਕਾਰਾਂ ਨੂੰ ਸਿੱਟਣ ਦੇ ਲਈ ਇੱਕ ਤਰ੍ਹਾਂ ਦੇ ਨਾਲ ਇਹ ਬਹਾਨਾ ਲਾ ਕੇ ਇਹ ਏਡ ਦਿੱਤੀ ਜਾਂਦੀ ਹੈਗੀ ਆ। ਸੋ ਕਾਫੀ ਜ਼ਿਆਦਾ ਜਿਹੜਾ ਯੂਐਸ ਏਡ ਨੂੰ ਲੈ ਕੇ ਰੌਲਾ ਰੱਪਾ ਆ, ਪਰ ਉਹਦੀ ਜਿਹੜੀ ਡਿਟੇਲਡ ਇਨਫੋਰਮੇਸ਼ਨ ਆ ਉਹ ਇਲੋਨ ਮਸਕ ਹੁਣੀ ਨਹੀਂ ਦੇ ਰਿਹਾ। ਇਲੋਨ ਮਸਕ ਦੇ ਉਲਟ ਅੱਜ ਕੱਲ੍ਹ ਕਾਫੀ ਜ਼ਿਆਦਾ ਲੋਕਾਂ ਦਾ ਹੁਣ ਵਿਰੋਧ ਹੋ ਰਿਹਾ। ਈਵਨ ਜਿਹੜੀਆਂ ਨਵੀਆਂ ਰਿਪੋਰਟਸ ਆਈਆਂ ਵੀ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਉਹਨਾਂ ਦੀ ਕਾਰਾਂ ਦੀ ਸੇਲ ਬਹੁਤ ਘਟ ਗਈ ਆ। ਯੂਰਪ ਦੇ ਵਿੱਚ ਤਾਂ 60% ਜਿਹੜੀ ਆ ਟੈਸਲਾ ਕਾਰਾਂ ਦੀ ਸੇਲ ਜਿਹੜੀ ਘਟੀ ਹੈਗੀ ਆ। ਜੀ ਬਿਲਕੁਲ। ਸੋ ਇਹ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਹੀ ਜਿਹੜੀਆਂ ਉਹ ਚੱਲ ਰਹੀ ਹੈਗੀ ਆ। ਡੈਮੋਕ੍ਰੇਟਸ ਕਾਫੀ ਇਸ ਦੇ ਹੱਕ ਦੇ ਵਿੱਚ ਆਏ ਸੀ, ਪਰ ਇਹ ਵੀ ਉਹਨਾਂ ਨੂੰ ਕਈ ਜਣੇ ਸਲਾਹ ਦੇ ਰਹੇ ਆ ਵੀ ਦਿਸ ਇਜ਼ ਨਾਟ ਦ ਹਿਲ ਯੂ ਵਾਂਟ ਟੂ ਡਾਈ ਔਨ, ਕਿਉਂਕਿ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਇਦਾਂ ਦੀਆਂ ਜਿਹੜੀਆਂ ਏਜੰਸੀਜ਼ ਆ ਇਹਨਾਂ ਦੇ ਵਿੱਚ ਵੇਸਟਫੁਲ ਮਨੀ ਵੀ ਜਿਹੜੀ ਉਹ ਬਹੁਤ ਜਿਹੜੀ ਉਹ ਜਾਂਦੀ ਹੈ। ਪਰ ਉਹ ਇਹੀ ਬਾਰ-ਬਾਰ ਕਹਿੰਦੇ ਨੇ ਵੀ ਅਸੀਂ ਇਸੇ ਕਰਕੇ ਹੀ ਇਦਾਂ ਜਿਹੜਾ ਉਹ ਕਰਦੇ ਆ ਵੀ ਅਮਰੀਕਾ ਦੀ ਜਿਹੜੀ ਉਹ ਚੜ੍ਹਾਈ ਜਿਹੜੀ ਉਹ ਲਵੇ। ਹੁਣ ਇੱਕ ਪਾਸੇ ਤਾਂ ਦੇਖੋ ਚਾਈਨਾ, ਹਰਜੋਤ ਸਿੰਘ ਜੀ, ਦੁਨੀਆ ਭਰ ਦੇ ਵਿੱਚ ਜਾ ਕੇ ਮਨੀ ਸਪੈਂਡ ਜਿਹੜੀ ਉਹ ਕਰ ਰਿਹਾ ਵੀ ਸਾਡਾ ਜਿਹੜਾ ਆ ਉਹ ਦਬਦਬਾ ਕਾਇਮ ਰਵੇ, ਤੇ ਅਮਰੀਕਾ ਜਿੱਥੇ ਦਬਦਬਾ ਹੈਗਾ ਆ ਉੱਥੋਂ ਉਹ ਵਾਪਸ ਲਿਆਉਣ ਦੀ ਜਿਹੜੀ ਉਹ ਗੱਲ ਕਰ ਰਿਹਾ। ਕੀ ਇਹਦੇ ਨਾਲ ਅਮਰੀਕਾ ਦੀ ਜਿਹੜੀ ਫੋਰਨ ਪਾਲਿਸੀ ਆ ਜਾਂ ਫੋਰਨ ਦਬਾਅ ਆ ਉਹ ਕਿੰਨਾ ਕੁ ਜਿਹੜਾ ਉਹ ਉਸ ਦੇ ਉੱਤੇ ਅਸਰ ਜਿਹੜਾ ਉਹ ਪਊਗਾ? ਹੁਣ ਕਹਿਣ ਨੂੰ ਤਾਂ ਇਹ ਆ ਵੀ ਮੈਕਸੀਕੋ ਦੀ ਜਿਹੜੀ ਆ ਰਾਸ਼ਟਰਪਤੀ ਨੂੰ ਉਹਨੇ 10,000 ਫੌਜੀ ਲਵਾ ਕੇ ਤਾਂ ਮਨਾ ਲਿਆ, ਪਰ 50,000 ਫੌਜੀ ਉਹਨਾਂ ਦੇ ਪਹਿਲਾਂ ਹੀ ਲੱਗੇ ਸੀਗੇ। 10,000 ਜਿਹੜਾ ਉਹ ਕਹਿ ਕੇ ਕੀ ਉਸਨੇ ਉਹਨੂੰ ਟਾਲ ਲਿਆ
ਜਾਂ ਉਹਨੂੰ ਗੱਲਾਂ ਦੇ ਵਿੱਚ ਜਿਹੜਾ ਉਹ ਲਾ ਲਿਆ। ਦੋਨੋਂ ਹੀ ਜਾਣੇ ਆਪੋ ਆਪਣੀ ਜਿੱਤ ਜਿਹੜੀ ਆ ਉਹ ਘੋਸ਼ਿਤ ਜਿਹੜੀ ਉਹ ਕਰੀ ਜਾਂਦੇ ਆ। ਸੋ 30 ਦਿਨਾਂ ਦੀ ਐਕਸਟੈਂਸ਼ਨ ਜਿਹੜੀ ਉਹ ਜ਼ਰੂਰ ਉਹਨਾਂ ਦੇ ਟੈਰਿਫਸ ਨੂੰ ਲੈ ਕੇ ਜਿਹੜੀ ਉਹ ਮਿਲੀ ਸੀ। ਉਧਰ ਪ੍ਰੈਜ਼ੀਡੈਂਟ ਟਰੰਪ ਹੁਣਾਂ ਦਾ ਐਗਜ਼ੈਕਟਿਵ ਆਰਡਰ ਵਾਲਾ ਜਿਹੜਾ ਪੈਨ ਆ, ਉਸ ਨੂੰ ਵੀ ਹੁਣ ਇੱਕ ਕੰਧ ਦਾ ਜਿਹੜਾ ਹੁਣ ਸਾਹਮਣਾ ਕਰਨਾ ਪੈ ਰਿਹਾ ਆ। ਉਹ ਹੈਗੀ ਆ ਅਦਾਲਤਾਂ। ਟਰੰਪ ਹੁਣਾਂ ਦਾ ਫੈਡਰਲ ਵਰਕਰਸ ਦਾ ਬਾਏ ਆਊਟ ਪ੍ਰੋਗਰਾਮ, ਉਸ ਨੂੰ ਉੱਤੇ ਰੋਕ ਲਾ ਦਿੱਤੀ ਗਈ। ਫੈਡਰਲ ਫੰਡਿੰਗ ਦੇ ਉੱਤੇ ਜਿਹੜੀ ਫਰੀਜ਼ ਸੀਗੀ, ਉਸ ਦੇ ਉੱਤੇ ਜਿਹੜੀ ਆ ਉਹ ਰੋਕ ਲਾ ਦਿੱਤੀ ਗਈ। ਸਿਟੀਜ਼ਨਸ਼ਿਪ, ਬਰਥ ਰਾਈਟ ਸਿਟੀਜ਼ਨਸ਼ਿਪ ਉਹ ਖੋਹਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਸੀ, ਉਸ ਦੇ ਉੱਤੇ ਵੀ ਜਿਹੜੀ ਉਹਨਾਂ ਦੀ ਰੋਕ ਜਿਹੜੀ ਉਹ ਲਾ ਦਿੱਤੀ ਗਈ ਆ। ਸੋ ਇਹ ਹੁਣ ਕਾਫੀ ਇੱਕ ਟੈਸਟ ਇਹਨਾਂ ਦੇ ਲਈ ਵੀ ਜਿਹੜਾ ਉਹ ਆਉਣ ਜਾ ਰਿਹਾ ਆ, ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜਾਂ ਕਿਸੇ ਵੀ ਪ੍ਰੈਜ਼ੀਡੈਂਟ ਦੀ ਐਗਜ਼ੈਕਟਿਵ ਪਾਵਰ ਕਿੱਥੇ ਤੱਕ ਜਿਹੜੀ ਉਹ ਜਾ ਸਕਦੀ ਆ। ਕਿਸੇ ਵੀ ਤਰੀਕੇ ਦੀ ਜਿਹੜੀ ਕਾਂਗਰੈਸ਼ਨਲ ਫੰਡਿੰਗ ਆ, ਉਹਦੇ ਲਈ ਕਾਂਗਰਸ ਜ਼ਿੰਮੇਵਾਰ ਹੁੰਦੀ ਹੈ ਜਾਂ ਕਾਂਗਰਸ ਹਾਂ ਨਾ ਕਰਦੀ ਆ। ਕਾਂਗਰਸ ਇਸ ਟਾਈਮ ਜਿਹੜੀ ਘੁੱਪ ਸੁੱਤੀ ਪਈ ਆ, ਉਹ ਟਰੰਪ ਹੋਣਾ ਦੇ ਨਾਲ ਪਿੱਛੇ ਮਿਲ ਕੇ ਚੱਲ ਰਹੀ ਆ, ਕਿਉਂਕਿ ਜਿਹੜਾ ਰਿਪਬਲਿਕਨ ਲੀਨਿੰਗ ਰਿਪਬਲਿਕਨ ਮੈਜੋਰਟੀ ਵਾਲਾ ਹਾਊਸ ਹੈਗਾ ਆ। ਸੋ ਉਹ ਹੁਣ ਦੇਖੋ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਰਦੀ ਹੈ, ਕੀ ਆਪਣੀਆਂ ਪਾਵਰਸ ਟਰੰਪ ਉਹਨਾਂ ਨੂੰ ਸੌਂਪ ਦੇਣਗੀਆਂ, ਜਾਂ ਫਿਰ ਉਹ ਕਿਤੇ-ਕਿਤੇ ਜਿਹੜੀ ਉਹ ਹਾਂ ਨਾ ਜਿਹੜੀ ਉਹ ਕਰਨਗੇ। ਕਿਉਂਕਿ ਇਹ ਵੀ ਰਿਪੋਰਟਸ ਆ ਰਹੀਆਂ ਵੀ ਅੰਦਰ ਖਾਤੇ ਉਹਨਾਂ ਦੇ ਵੀ ਜਿਹੜੇ ਕਈ ਰਿਪਬਲਿਕਨ ਲਾਅ ਮੇਕਰਸ ਆ, ਉਹਨਾਂ ਨੂੰ ਵੀ ਲੱਗਦਾ ਵੀ ਭਾਈ 2 ਸਾਲਾਂ 'ਚ ਫਿਰ ਇਲੈਕਸ਼ਨਾਂ ਆਉਣੀਆਂ ਆ, ਉਦੋਂ ਸਾਡਾ ਜਿਹੜਾ ਉਹ ਕੀ ਬਣੂਗਾ, ਜੇ ਅਸੀਂ ਆਪਣੇ ਉੱਥੋਂ ਦੇ ਕੌਂਸਟੀਚੁਐਂਟਸ ਨੂੰ ਆਪਣੇ ਹੱਕ ਦੇ ਵਿੱਚ ਨਾ ਜਿਹੜਾ ਉਹ ਰੱਖ ਸਕੇ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਆਉਂਦੇ ਦਿਨਾਂ ਦੇ ਵਿੱਚ ਵੀ ਹੁੰਦਾ ਹੀ ਰਹਿਣਾ ਆ, ਚੱਲ ਰਿਹਾ ਹੈਗਾ ਆ। ਸੋ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ, ਦਰਸ਼ਕ ਨੇ, ਉਹ ਜੁੜੇ ਰਹਿਣ ਤੇ ਆਪਾਂ ਇਹ ਚਰਚਾਵਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਉਹ ਕਰਦੇ ਰਵਾਂਗੇ। ਆਉਂਦੇ ਦਿਨਾਂ ਦੇ ਵਿੱਚ ਵੀ ਲੇਟੈਸਟ ਅਪਡੇਟਸ ਆ ਉਹ ਸ਼ੇਅਰ ਕਰਦੇ ਰਵਾਂਗੇ। ਪਰ ਹੁਣ ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਵਾਪਸ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਫਲੋਰੀਡਾ ਨੇ ਕਿਹੜੇ ਸਾਈਨ ਜਿਹੜੇ ਉਹ ਕਰ ਦਿੱਤੇ ਆ, ਉਹਦੇ ਬਾਰੇ ਵੀ ਕਰਦੇ ਆ ਜਿਹੜੀ ਉਹ ਚਰਚਾ। ਨਿਕੋਲਾ ਦੇ ਜਿਹੜੇ ਟਰੱਕ ਸੀ, ਉਹ ਕੰਪਨੀ ਦਾ ਕੀ ਬਣਨ ਜਾ ਰਿਹਾ ਆ। ਯੂਕੇ ਨੇ ਐਪਲ ਨੂੰ ਕੀ ਕਹਿ ਦਿੱਤਾ ਆ ਉਹਨਾਂ ਦੇ ਆਈ ਕਲਾਊਡ ਦੇ ਬਾਰੇ, ਉਸ ਦੇ ਬਾਰੇ ਵੀ ਕਰਦੇ ਆ ਚਰਚਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਕੁਝ ਕੁ ਸਾਡੇ ਜਿਹੜੇ ਸਰੋਤੇ ਉਹ ਪੁੱਛ ਰਹੇ ਆ ਵੀ ਪੁਲਿਸ ਵਾਲੇ ਵੀ ਕਿਸੇ ਨੂੰ ਚੱਕ ਸਕਦੇ ਆ ਜਾਂ ਆਈਸ ਵਾਲੇ ਚੱਕਦੇ ਆ, ਵੀ ਕੰਮ ਤੇ ਜਾਂਦੇ ਆ ਵੀ ਸਾਨੂੰ ਡਰ ਲੱਗਦਾ। ਸੋ ਅਮਰੀਕਾ ਦੇ ਵਿੱਚ ਫਲੋਰੀਡਾ ਸਟੇਟ ਤੋਂ ਬਿਨਾਂ
ਕਿਸੇ ਵੀ ਸਟੇਟ 'ਚ ਜਿਹੜੀ ਪੁਲਿਸ ਆ ਉਹ ਤੁਹਾਨੂੰ ਨਹੀਂ ਚੱਕ ਸਕਦੀ ਹੈਗੀ। ਆਪਾਂ ਕੈਲੀਫੋਰਨੀਆ ਦੀ ਕਹਿ ਸਕਦੇ ਹਾਂ, ਜੀ। ਬਾਕੀ ਹੋਰ ਸੂਬਿਆਂ ਦੇ ਜੇ ਰੂਲ ਉਹਨਾਂ ਨੇ ਚੇਂਜ ਕਰ ਦਿੱਤੇ, ਬਹੁਤ ਸਾਰੀਆਂ ਜਿਹੜੀਆਂ ਰੈੱਡ ਸਟੇਟਸ ਦੇ ਹਰਜੋਤ ਸਿੰਘ ਜੀ ਪੁਲਿਸ ਵਾਲੇ ਆ ਜਾਂ ਸ਼ੈਰਿਫਸ ਆ, ਉਹਨਾਂ ਨੇ ਅੰਦਰ ਖਾਤੇ ਕਿਹਾ ਵੀ ਅਸੀਂ ਸਮਰਥਨ ਜਿਹੜਾ ਉਹ ਕਰਾਂਗੇ। ਕੈਲੀਫੋਰਨੀਆ ਦਾ ਕਾਨੂੰਨ ਕਹਿੰਦਾ ਵੀ ਕੈਲੀਫੋਰਨੀਆ ਦਾ ਕੋਈ ਵੀ ਜਿਹੜਾ ਪੁਲਿਸ ਡਿਪਾਰਟਮੈਂਟ ਆ, ਲਾ ਇਨਫੋਰਸਮੈਂਟ ਵਾਲੇ ਆ, ਉਹ ਇਸ ਦੇ ਵਿੱਚ ਮਦਦ ਜਿਹੜਾ ਉਹ ਨਹੀਂ ਜਿਹੜਾ ਉਹ ਕਰਦੇ ਹੈਗੇ। ਸੋ ਤੇ ਨਾ ਹੀ ਪੁਲਿਸ ਵਾਲੇ ਤੁਹਾਨੂੰ ਪੁੱਛ ਸਕਦੇ ਵੀ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਇਮੀਗ੍ਰੇਸ਼ਨ ਸਟੇਟਸ ਕੀ ਆ। ਇੱਕ ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਐਰੀਜ਼ੋਨਾ ਦਾ ਸ਼ੈਰਿਫ ਸੀਗਾ, ਬੜਾ ਮਸ਼ਹੂਰ ਹੋਇਆ ਸੀਗਾ, ਉਹ ਕੰਮ ਇਹੀ ਕਰਦਾ ਸੀਗਾ। ਪਹਿਲੇ ਟਰੰਪ ਐਡਮਿਨਿਸਟ੍ਰੇਸ਼ਨ ਉਹਨੇ ਟਰੰਪ ਉਹਨਾਂ ਨੇ ਮਾਫ ਵੀ ਕੀਤਾ ਸੀ ਉਹਨੂੰ, ਬਾਅਦ ਦੇ ਵਿੱਚ ਉਹਨੇ ਰਨ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਰਹਿ ਗਿਆ ਸੀ। ਪਰ ਕੈਲੀਫੋਰਨੀਆ ਦੇ ਵਿੱਚ ਇਦਾਂ ਦਾ ਨਹੀਂ ਹੈਗਾ। ਜੇ ਆਈਸ ਵਾਲੇ ਦਾ ਸਾਥ ਦੇ ਰਹੇ ਆ ਨਾਲ, ਉਹ ਡਿਫਰੈਂਟ ਸਟੋਰੀ ਆ। ਆਈਸ ਵਾਲੇ ਤੁਹਾਨੂੰ ਪੁੱਛ ਸਕਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਜ਼ਰੂਰ ਹੈਗੀਆਂ। ਇੱਕ ਜਿਹੜਾ ਹੁਣ ਫਲੋਰੀਡਾ ਦੀ ਕੋਈ ਗੱਲ ਕਰ ਲਈਏ, ਡਿਸੈਂਟਸ ਹੁਣਾਂ ਨੇ ਅਨਾਉਂਸ ਕੀਤਾ ਵੀ ਜਿਹੜੀ ਫਲੋਰੀਡਾ ਦਾ ਹਾਈਵੇ ਸੇਫਟੀ ਵਾਲੇ ਆ, FHS, ਉਹਨਾਂ ਨੇ ਤੇ ਮੋਟਰ ਵਹੀਕਲ ਵਾਲੇ ਉਹ ਪਾਰਟਨਰ ਕਰ ਰਹੇ ਆ ਆਈਸ ਦੇ ਨਾਲ। ਜਿਹੜਾ ਸੈਕਸ਼ਨ 287G ਦੇ ਤਹਿਤ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਇਮੀਗ੍ਰੈਂਟ ਰਿਸਪੌਂਸਿਬਿਲਟੀ ਐਕਟ ਦੇ ਨਾਲ, ਜਿਸ ਦੇ ਨਾਲ ਕਹਿੰਦੇ ਵੀ ਆਈਸ, ਇਸ ਐਕਟ ਦੇ ਨਾਲ ਆਈਸ ਜਿਹੜੀ ਆ ਆਥੋਰਾਈਜ਼ ਹੁੰਦੀ ਆ। ਫਲੋਰੀਡਾ ਹਾਈਵੇ ਪੈਟਰੋਲ, ਇਹਨਾਂ ਦੋਨਾਂ ਨੂੰ ਅਬਿਲਿਟੀ ਜਿਹੜੀ ਉਹ ਮਿਲ ਜਾਂਦੀ ਆ ਵੀ ਉਹ ਇਮੀਗ੍ਰੇਸ਼ਨ ਐਨਫੋਰਸਮੈਂਟ ਡਿਊਟੀਜ਼ ਕਰ ਸਕਦੇ ਆ। ਸੋ ਹੁਣ ਜੇ ਤੁਸੀਂ ਫਲੋਰੀਡਾ ਦੇ ਵਿੱਚੋਂ, ਜੇ ਤੁਹਾਨੂੰ ਉੱਥੋਂ ਦੀ ਫਲੋਰੀਡਾ ਹਾਈਵੇ ਪੈਟਰੋਲ ਫੜਦੀ ਆ, ਤੇ ਉਹ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰ ਸਕਦੀ ਆ, ਤੇ ਉਸ ਦੇ ਆਧਾਰ ਦੇ ਉੱਤੇ ਤੁਹਾਨੂੰ ਡਿਟੇਨ ਕਰਨਾ ਹੈ, ਅਰੈਸਟ ਕਰਨਾ ਜਾਂ ਛੱਡਣਾ ਆ, ਉਹ ਉਹਨਾਂ ਦੇ ਕੋਲੋਂ ਫੈਸਲਾ ਆ ਜਾਂਦਾ ਆ। ਮੁਲਕ ਦੇ ਵਿੱਚ ਆਪਣੇ ਤੌਰ ਦੀ ਇਹ ਜਿਹੜੀ ਹੁਣ ਪਹਿਲੀ ਪਾਰਟਨਰਸ਼ਿਪ ਜਿਹੜੀ ਉਹ ਬਣੀ ਆ, ਫਲੋਰੀਡਾ ਦੇ ਵਿੱਚ ਜਿਹੜੀ ਹਾਈਵੇ ਪੈਟਰੋਲ ਆ, ਉਹਨਾਂ ਨੂੰ ਇਹ ਅਖਤਿਆਰ ਜਿਹੜਾ ਉਹ ਮਿਲ ਗਿਆ ਆ ਵੀ ਜਿਸ ਨੂੰ ਵੀ ਉਹ ਰੋਕਦੇ ਆ, ਉਸ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕਰਕੇ ਉਸ ਦੇ ਹਿਸਾਬ ਦੇ ਨਾਲ ਫੈਸਲਾ ਜਿਹੜਾ ਆ ਉਹ ਲਿਆ ਜਾ ਸਕਦਾ ਆ। ਸੋ ਇਹ ਹੁਣ ਜਿਹੜਾ ਚੀਜ਼ ਜਿਹੜੀ ਉਹ ਚੀਜ਼ ਹੈਗੀ ਆ। ਸੋ ਮੇਕ ਸ਼ੋਰ ਕਰੋ ਫਲੋਰੀਡਾ ਦੇ ਵਿੱਚ ਭਾਈ, ਜੇ ਤੁਸੀਂ ਜਾ ਰਹੇ ਆ ਉੱਥੇ ਤੁਹਾਨੂੰ ਹਾਈਵੇ ਪੈਟਰੋਲ ਰੋਕ ਕੇ ਇਮੀਗ੍ਰੇਸ਼ਨ ਸਟੇਟਸ ਜਿਹੜੀ ਉਹ ਪੁੱਛ ਸਕਦੀ ਆ। ਜਿੰਨੇ ਵੀ ਟਰੱਕਰਸ ਆ ਉਹ ਖਾਸ ਤੌਰ ਦੇ ਉੱਤੇ ਇਸ ਚੀਜ਼ ਦਾ ਜਿਹੜਾ ਉਹ ਧਿਆਨ ਦੇਣ, ਤੇ ਇਹ ਨਾ ਸੋਚਿਓ ਵੀ ਮੇਰੇ ਕੋ ਆ ਹੈਗਾ ਤੇ ਮੇਰੇ ਕੋ ਉਹ ਹੈਗਾ। ਇਹ 'ਚ ਕੋਈ ਦੋ ਰਾਵਾਂ ਨਹੀਂ ਆ। ਇਸ ਮੌਕੇ ਇਹ ਜੋ ਮਾਹੌਲ ਆ, ਇਹਦੇ ਵਿੱਚ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਵੀ ਹੋਊਗਾ। ਤੁਹਾਡੇ ਸ਼ਕਲ ਨੂੰ ਦੇਖ ਕੇ, ਤੁਹਾਡੀ ਰੰਗ ਨੂੰ ਦੇਖ ਕੇ ਉਹ ਫੜਨਗੇ ਵੀ ਜ਼ਿਆਦਾ, ਤੇ ਉਹ ਚੀਜ਼ਾਂ ਹੋ ਰਹੀਆਂ ਆ ਤੇ ਹੁੰਦੀਆਂ ਰਹਿ ਸਕਦੀਆਂ। ਸੋ ਇਹ ਹੁਣ ਜਿਹੜਾ ਧਿਆਨ ਦੇ ਨਾਲ ਫਲੋਰੀਡਾ ਵਾਲੇ ਜਿਹੜੇ ਧਿਆਨ ਦੇ ਨਾਲ ਰਸਤੇ ਦੇ ਵਿੱਚ ਜਦੋਂ ਜਾਂਦੇ ਆ, ਆਮ ਪ੍ਰੀਟੀ ਸ਼ੋਰ ਵੀ ਇਦਾਂ ਦੇ ਜਿਹੜੀ ਪਾਰਟਨਰਸ਼ਿਪ ਆ ਹੋਰ ਸਟੇਟਸ ਵੀ ਆਈਸ ਦੇ ਨਾਲ ਕਰੂਗੀ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹੁਤ ਕੁਝ ਅੱਜ ਕੱਲ੍ਹ ਗਲਤ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਫੈਲਾਇਆ ਜਾਂਦਾ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਜੈਮਸ ਆਫ ਸਿੱਖਿਜ਼ਮ ਨਾਮ ਦਾ ਅਕਾਊਂਟ ਸੀਗਾ ਟਵਿੱਟਰ ਤੇ, ਉਹਨਾਂ ਨੇ ਦ ਰੀਅਲ ਸੀਕ੍ਰੇਟ ਲੰਗਰ ਆਫ ਖਾਲਿਸਤਾਨੀ ਸਿੱਖਸ, ਇੱਕ AI ਜਨਰੇਟਡ ਫੋਟੋ ਪਾ ਕੇ ਵੀ ਉੱਥੇ ਦਸਤਾਰਧਾਰੀ ਸਿੱਖ ਆ, ਪਿੱਛੇ ਖਾਲਿਸਤਾਨ ਦੇ ਪੋਸਟਰ ਲੱਗੇ ਹੋਏ ਆ, ਕੇਸਰੀ ਦਸਤਾਰਾਂ ਸਜਾਈਆਂ ਆ, ਤੇ ਉਹ ਜਿਹੜੀ ਆ ਵੀ ਡਰੱਗ ਨੂੰ ਪੈਕ ਕਰ ਰਹੇ ਆ। ਸੋਸ਼ਲ ਮੀਡੀਆ ਯੂਜ਼ਰ ਐਕਸ ਦੇ ਉੱਤੇ ਵੀ, ਟਵਿੱਟਰ ਦੇ ਉੱਤੇ ਵੀ ਇਹ ਇਮੇਜਸ ਜਿਹੜੇ ਆ ਸ਼ੇਅਰ ਕੀਤੇ ਗਏ, ਤੇ ਉਹਦੇ 'ਚ ਇਹ ਲਿਖਿਆ ਗਿਆ ਵੀ ਜਿਹੜੇ ਖਾਲਿਸਤਾਨੀ ਸਿੱਖਸ ਆ ਇਹ ਡਰੱਗ ਨੂੰ ਜਿਹੜਾ ਆ ਪੈਕ ਕਰ ਰਹੇ ਹੈਗੇ ਆ। ਤੇ ਟੋਟਲੀ ਜਿਹੜਾ ਉਹ ਗਲਤ ਸੀਗਾ। ਸਿਰਫ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਉਹ ਫੋਟੋ ਬਣਾ ਕੇ ਜਿਹੜੀ ਸ਼ੇਅਰ ਕੀਤੀ ਗਈ ਸੀਗੀ। ਯੂਜ਼ਰ ਨੇਮ ਜੈਮਸ ਆਫ ਸਿੱਖਿਜ਼ਮ, ਨਾਂ ਵੀ ਸਿੱਖਾਂ ਵਾਲਾ ਰੱਖਿਆ ਆ, ਦ ਰੀਅਲ ਸੀਕ੍ਰੇਟ ਲੰਗਰ ਆਫ ਖਾਲਿਸਤਾਨੀ ਸਿੱਖਸ। ਸੋ ਉਹ ਆਪਣੇ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ, ਗਾਹਾਂ ਤੇ ਗਾਹਾਂ ਸ਼ੇਅਰ ਕਰਦੇ ਰਹਿੰਦੇ ਹੈਗੇ ਆ। ਬਹੁਤ ਵਾਰ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ, ਕਈ ਵਾਰੀ ਕੋਈ ਬਹੁਤ ਹੀ ਮਾੜੀ ਪੋਜੀਸ਼ਨ ਦੇ ਵਿੱਚ ਨੰਗ ਧੜੰਗ ਜੀ ਉਹ ਮੀਂਹ ਪੈ ਰਿਹਾ, ਥੱਲੇ ਉੱਤੇ ਰੂਫ 'ਚ ਹੁੰਦੀ ਆ, ਉੱਦਾਂ ਦਾ ਪਾਇਆ ਹੁੰਦਾ, ਉਹ ਸਾਰੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਫੋਟੋਆਂ ਪਾਈਆਂ ਹੁੰਦੀਆਂ। ਇਸ ਤੋਂ ਬਿਨਾਂ ਆਪਣੇ ਬੰਦੇ ਵੀ ਘੱਟ ਨਹੀਂ ਹੈਗੇ। ਕੱਲ ਮੈਂ ਇੱਕ ਦੇਖ ਰਿਹਾ ਸੀ, ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਵੀ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੀ ਇੱਕ ਵੀਡੀਓ ਬਣਾਈ ਹੋਈ ਆ, ਜਿਹਦੇ 'ਚ ਉਹ ਕਹਿੰਦੇ ਆ ਵੀ ਮੈਂ ਜਿਹੜੇ ਸਿੱਖ ਆ ਬਹੁਤ ਤਗੜੀ ਕੌਮ ਆ, ਤੇ ਮੈਂ ਜੀ ਖਾਲਿਸਤਾਨ ਦੇ ਹੱਕ ਦੇ ਵਿੱਚ ਹੈਗਾ ਆ, ਸਿੱਖ ਵਾਰੀਅਰਸ ਹੈਗੇ ਆ, ਉਹਨਾਂ ਦੀ ਆਵਾਜ਼ ਜਿਹੜੀ ਆ ਉਹ AI ਦੇ ਨਾਲ ਚੇਂਜ ਕੀਤੀ ਹੋਈ ਆ, ਤੇ ਆਪਣੇ ਬੰਦੇ ਧੜਾ ਧੜ ਸ਼ੇਅਰ ਕਰ ਰਹੇ ਹੈਗੇ ਆ।
ਸੋ ਫੈਕਟ ਚੈੱਕ ਕਰਨੇ ਚਾਹੀਦੇ ਹੈਗੇ ਆ। ਸੋ ਜਿਹੜੀ ਇਹ ਖਬਰ ਟਵਿੱਟਰ ਦੇ ਉੱਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਫੈਲਾਈ ਗਈ ਸੀ, ਉਹ ਜਿਹੜਾ ਫਰੈਕ ਹੈਗਾ ਵੈਬਸਾਈਟ ਜੋ ਚੈੱਕ ਕਰਦਾ ਆ, ਡੀਫਰੈਕ, ਡੀ ਹਾਂਜੀ। ਫਰੈਕ ਜੀ। ਫੈਕਟ ਚੈੱਕ ਜੋ ਕਰਦੇ ਆ, ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਵੀ ਟੋਟਲੀ ਇਹ ਝੂਠ ਸੀਗਾ। ਜੀ, ਜੀ, ਬਿਲਕੁਲ। ਯੂਕੇ ਨੇ ਐਪਲ ਨੂੰ ਆਦੇਸ਼ ਦਿੱਤੇ ਆ ਵੀ ਉਹ ਉਹਨਾਂ ਦੇ ਯੂਜ਼ਰਸ ਦੇ ਇਨਕ੍ਰਿਪਟਡ ਅਕਾਊਂਟਸ ਦੇ ਉੱਤੇ ਜਾਸੂਸੀ ਕਰਨ ਦੀ ਉਹਨਾਂ ਨੂੰ ਖੁੱਲ੍ਹ ਦੇਵੇ। ਕਹਿੰਦੇ ਵੀ ਇਹ ਇੱਕ ਸੀਕ੍ਰੇਟ ਆਰਡਰ ਆ, ਉਸ ਦੇ ਵਿੱਚ ਉਹਨਾਂ ਨੇ ਬਲੈਂਕਟ ਐਕਸੈਸ ਮੰਗ ਲਿਆ ਆ ਵੀ ਜਿੰਨੇ ਵੀ ਐਪਲ ਦੇ ਕਸਟਮਰ ਨੇ, ਜਿਹੜੇ ਵੀ ਉਹਨਾਂ ਦੇ ਕਲਾਊਡ ਦੇ ਬੈਕਅਪਸ ਆ ਅਰਾਊਂਡ ਦਾ ਵਰਲਡ, ਉਹਨਾਂ ਦੇ ਵਿੱਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਹਰਜੋਤ ਸਿੰਘ ਜੀ, ਯਾਦ ਹੋਣਾ ਅਮਰੀਕਾ ਦੇ ਵਿੱਚ ਸੈਨ ਬਰਨਾਰਡੀਨੋ ਦੇ ਵਿੱਚ ਇੱਕ ਸੀਗਾ ਮੁਸਲਮਾਨ ਬੰਦਾ ਜਿਹਨੇ ਗੋਲੀਆਂ ਜਦੋਂ ਚਲਾਈਆਂ ਸੀਗੀਆਂ, ਉਹਦਾ ਆਈਫੋਨ ਸੀਗਾ ਤੇ ਉਹ ਲੌਕ ਸੀਗਾ ਤੇ ਐਪਲ ਨੇ ਉਦੋਂ ਨਾਂਹ ਕਰ ਦਿੱਤੀ ਸੀ ਪ੍ਰਾਈਵੇਸੀ ਦੇ, ਜਿਹੜਾ ਉਹ ਨਾਂ ਦਿੱਤੇ ਵੀ ਅਸੀਂ ਤੁਹਾਨੂੰ ਐਕਸੈਸ ਜਿਹੜਾ ਉਹ ਨਹੀਂ ਦੇ ਸਕਦੇ FBI ਨੂੰ। ਤੇ ਹੁਣ ਜਿਹੜੇ ਸਿਕਿਉਰਿਟੀ ਅਧਿਕਾਰੀ ਆ ਯੂਕੇ ਦੇ ਵਿੱਚ, ਉਹ ਐਪਲ ਤੋਂ ਇਸ ਬੈਕਡੋਰ ਦੀ ਮੰਗ ਜਿਹੜੀ ਉਹ ਕਰ ਰਹੇ ਆ ਵੀ ਕਹਿੰਦੇ ਵੀ ਕੋਈ ਵੀ ਕੰਟੈਂਟ ਹੋਵੇ ਅਸੀਂ ਉਸ ਐਪਲ ਯੂਜ਼ਰ ਦੇ ਵਰਲਡ ਵਾਈਡ ਉਸ ਨੂੰ ਰਿਟਰੀਵ ਕਰਨ ਦੀ ਜਿਹੜੀ ਇਜਾਜ਼ਤ ਮੰਗ ਰਹੇ ਆ। ਉਹਨਾਂ ਦੇ ਕਹਿਣ ਦਾ ਭਾਵ ਵਿੱਚ ਸ਼ਾਇਦ ਇਹ ਵੀ ਹੋਊਗਾ ਵੀ ਜਿਹੜੇ ਭਾਈ ਗਲਤ ਕੰਮ ਕਰਦੇ ਸਿਰਫ ਉਹਨਾਂ ਦੀ ਜਾਂਚ ਦੇ ਲਈ ਆ, ਪਰ ਇਹਨਾਂ ਨੇ ਪੂਰੀ ਬਲੈਂਕਟ ਕੈਪੇਬਿਲਿਟੀ ਮੰਗੀ ਆ ਵੀ ਕੋਈ ਵੀ ਹੋਵੇ, ਉਹਨੇ ਚਾਹੇ ਕੁਝ ਕੀਤਾ ਹੈ ਕੁਝ ਨਹੀਂ ਕੀਤਾ, ਉਸ ਆਧਾਰ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਪਤਾ ਲੱਗੇ। ਸੋ ਹਾਲ ਦੀ ਘੜੀ ਇਸ ਚੀਜ਼ ਦਾ ਕਰਕੇ ਯੂਕੇ ਦੇ ਵਿੱਚ ਹੁਣ ਖਾਸਾ ਜਿਹੜਾ ਉਹ ਰੌਲਾ ਪਿਆ ਹੈਗਾ ਆ। ਕਹਿੰਦੇ ਵੀ ਰਾਦਰ ਦੈਨ ਆਪਣੇ ਸਿਕਿਉਰਿਟੀ ਪ੍ਰੋਮਿਸ ਜਿਹੜੇ ਉਹ ਬ੍ਰੇਕ ਕਰਨ ਦੀ ਬਜਾਏ ਯੂਜ਼ਰਸ ਨੂੰ ਹਰ ਥਾਂ ਦੇ ਉੱਤੇ ਐਪਲ ਇਹ ਹੋ ਸਕਦਾ ਆ ਵੀ ਇਨਕ੍ਰਿਪਟਡ ਸਟੋਰੇਜ ਆ ਯੂਕੇ ਦੇ ਵਿੱਚ ਉਸ ਨੂੰ ਆਫਰ ਕਰਨਾ ਹੀ ਬੰਦ ਜਿਹੜੀ ਉਹ ਕਰ ਦੇਵੇ। ਸੋ ਇਹ ਜਿਹੜਾ ਕੰਸੈਸ਼ਨ ਆ ਉਹ ਫਿਰ ਵੀ ਕਹਿੰਦੇ ਯੂਕੇ ਦੇ ਜਿਹੜੀ ਡਿਮਾਂਡ ਆ ਬੈਕਡੋਰ ਦੀ, ਉਹ ਉਸ ਨੂੰ ਫੁੱਲਫਿਲ ਜਿਹੜਾ ਉਹ ਨਹੀਂ ਕਰਦਾ ਹੈਗਾ। ਸੋ ਯੂਕੇ ਕਹਿ ਰਿਹਾ ਆ ਵੀ ਉਹਨਾਂ ਦੇ ਹੋਮ ਸਕੱਤਰ ਦੇ ਕੋਲ ਅਜਿਹੀ ਹੁਣ ਪਾਵਰ ਹੈਗੀ ਆ, ਯੂਕੇ ਇਨਵੈਸਟੀਗੇਟਰੀ ਪਾਵਰਸ ਆਫ 2016, ਜਿਸ ਦੇ ਨਾਲ ਉਹ ਕਿਸੇ ਵੀ ਜਿਹੜੇ ਆ ਐਕਸੈਸ ਜਿਹੜੀ ਉਹ ਲੈ ਸਕਦੇ ਆ ਲਾ ਇਨਫੋਰਸਮੈਂਟ ਦੇ ਆਧਾਰ ਦੇ ਉੱਤੇ। ਸੋ ਇਹ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਇਹ ਜੇ ਯੂਕੇ ਵਾਲੇ ਮੰਗ ਰਹੇ ਆ ਤਾਂ ਹਰਜੋਤ ਸਿੰਘ ਇਹਦਾ ਮਤਲਬ ਵੀ ਹੋਰ ਵੀ ਦੁਨੀਆ ਦੇ ਬਹੁਤ ਸਾਰੇ ਮੁਲਕ ਆ, ਉਹ ਐਪਲ ਨੂੰ, ਗੂਗਲ ਨੂੰ, ਹੋਰ ਵੀ ਜਿੰਨੇ ਵੀ ਇਦਾਂ ਦੇ ਸਰਵਿਸ ਪ੍ਰੋਵਾਈਡਰ ਆ, ਉਹਨਾਂ ਤੋਂ ਵੀ ਇਹ ਇਨਫੋਰਮੇਸ਼ਨ ਮੰਗਦੇ ਹੋਣਗੇ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਥੱਲੇ ਕਮੈਂਟ ਪੁੱਠੇ ਸਿੱਧੇ ਪਾਈ ਜਾਂਦੇ ਆ। ਇੱਕ ਵਾਰੀ ਫੇਰ ਦੱਸ ਦਈਏ ਵੀ ਜਿਹੜਾ ਪੰਜਾਬੀ ਰੇਡੀਓ USA ਆ, ਸਾਡਾ ਮੇਨ ਫੋਕਸ ਇਹਦਾ ਇਹੀ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਵਸਦੇ ਆ ਉਹਨਾਂ ਦਾ ਇੱਕ ਸਾਂਝਾ ਫਰੰਟ ਆ, ਨੋ ਮੈਟਰ ਤੁਸੀਂ ਸਿੱਖ ਆ, ਹਿੰਦੂ ਆ, ਮੁਸਲਮਾਨ ਆ, ਕ੍ਰਿਸਚਨ ਆ। ਤੇ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਦੇ ਵੀ ਉਲਟ ਜਿਹੜਾ ਧੱਕਾ ਹੁੰਦਾ ਉਹ ਆਪਾਂ ਖੁੱਲ੍ਹ ਕੇ ਬੋਲਦੇ ਆ, ਚਾਹੇ ਉਹ ਇੰਡੀਆ ਹੋਵੇ, ਚਾਹੇ ਉਹ ਪਾਲਸਤੀਨੀਅਨ ਦੇ ਉਲਟ ਹੋਵੇ, ਚਾਹੇ ਸਾਡਾ ਖੁਦ ਦਾ ਮੁਲਕ ਅਮਰੀਕਾ ਵੀ ਕਿਸੇ ਦੇ ਉਲਟ ਜਿਹੜਾ ਧੱਕਾ ਕਰਦਾ ਹੋਵੇ, ਤੇ ਆਪਾਂ ਉਹ ਬੋਲਦੇ ਆ। ਤੇ ਸਾਨੂੰ ਅਮਰੀਕਾ ਦੇ ਵਿੱਚ ਇਹਦਾ ਹੱਕ ਹੈਗਾ, ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਚੀਜ਼ ਦਾ ਹੱਕ ਨਹੀਂ। ਇਸੇ ਕਰਕੇ ਜਿਹੜੇ ਸਾਡੇ ਫੇਸਬੁੱਕ, YouTube ਚੈਨਲ ਆ, ਉਹ ਇੰਡੀਆ ਦੇ ਵਿੱਚ ਬੈਨ ਕੀਤੇ ਜਾਂਦੇ ਆ। ਸੋ ਇਹ ਜਿਹੜੇ ਸਰੋਤੇ ਆ ਨਾ, ਉਹਨਾਂ ਨੂੰ ਕਈ ਵਾਰ ਲਿਖੀ ਜਾਂਦੇ ਆ ਵੀ ਦੇਖੋ ਜੀ ਉਹ ਵਕੀਲ ਕਿੱਦਾਂ, ਜੇ ਪ੍ਰੈਜ਼ੀਡੈਂਟ ਦੇ ਕਿੰਨੇ ਵਕੀਲ ਸੀ, ਕਿੰਨੇ ਕੇਸ ਚੱਲਦੇ ਸੀ ਟਰੰਪ ਤੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਡਿਟੇਲ 'ਚ, ਕਿਉਂਕਿ ਆਪਣਾ ਖਬਰਾਂ ਦਾ ਪ੍ਰੋਗਰਾਮ ਹੈ, ਕਿਸੇ ਦਿਨ ਸ਼ੋਅ ਕਰਾਂਗੇ, ਫਿਰ ਤੁਹਾਡੇ ਨਾਲ ਡਿਸਕਸ ਕਰਾਂਗੇ। ਇਕੋਨਮੀ ਨਾਲ ਰਿਲੇਟਡ ਜੇ ਗੱਲਬਾਤ ਕਰ ਲਈਏ, ਰਾਜਕਨਵੀਰ ਸਿੰਘ ਜੀ, US ਨੇ ਜਿਹੜੀਆਂ ਨਵੀਆਂ ਰਿਪੋਰਟਸ ਅੱਜ ਆਈਆਂ, 1,43,000 ਜੌਬਸ ਜੋ ਕ੍ਰੀਏਟ ਕੀਤੀਆਂ ਆ, ਤੇ ਜੌਬਲੈਸ ਰੇਟ 4% ਦੇ ਉੱਤੇ ਇਸ ਟਾਈਮ ਹੈਗਾ ਆ ਜੀ। ਤੇ ਸਟਾਕ ਮਾਰਕੀਟ ਜਿਹੜੀ ਆ ਉਹ ਅੱਜ ਟੰਬਲ ਕੀਤੀ ਆ 300 ਪੁਆਇੰਟ। ਹਾਲਾਂਕਿ ਜੋ ਮੈਕਸੀਕੋ ਤੋਂ ਕੈਨੇਡਾ ਨੂੰ ਲੈ ਕੇ ਜੋ ਟੈਰਿਫਸ ਆ ਉਹ 1 ਮਹੀਨੇ ਦਾ ਡਿਲੇ ਕਰ ਦਿੱਤਾ ਗਿਆ ਆ। ਉਧਰ ਚਾਈਨਾ ਵਾਲਿਆਂ ਦੇ ਨਾਲ ਟੈਰਿਫਸ ਜਿਹੜੇ ਵਧਾ ਦਿੱਤੇ ਗਏ ਆ। ਚਾਈਨਾ ਵਾਲਿਆਂ ਨੇ ਵੀ ਅਮਰੀਕਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਤੇ ਟੈਰਿਫ ਲਾਏ ਆ। ਮੋਦੀ ਸਾਹਿਬ ਅਮਰੀਕਾ ਆ ਰਹੇ ਆ, ਉਹਨਾਂ ਨੇ ਅਮਰੀਕਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ 30% ਜਿਹੜਾ ਟੈਕਸ ਸੀ ਉਹ ਟੈਰਿਫ ਦਾ ਉਹ ਘਟਾਇਆ ਵੀ ਹੈਗਾ ਆ। ਪਰ ਅੱਜ ਡਾਓ ਜੋਨ ਇੰਡਸਟਰੀਅਲ 300 ਪੁਆਇੰਟ ਜੋ ਇਨਫਲੇਸ਼ਨ ਦਾ ਫੀਅਰ ਆ ਇੱਕ ਪਾਸੇ, ਉਹ ਕਿਉਂਕਿ ਮਹਿੰਗਾਈ ਬਹੁਤ ਹੋ ਗਈ ਆ, ਤੁਹਾਨੂੰ ਪਤਾ ਹੀ ਆ। ਤੇ ਜਿਸ ਹਿਸਾਬ ਨਾਲ ਹੁਣ ਸਿਚੁਏਸ਼ਨ ਚੱਲ ਰਹੀ ਆ, ਲੋਕਾਂ ਨੂੰ ਕੰਮ ਕਰਨ ਲਈ ਬੰਦੇ ਨਹੀਂ ਲੱਭ ਰਹੇ ਹੈਗੇ, ਖਾਸ ਕਰਕੇ ਫਾਰਮਸ। ਇਹ ਰਿਐਲਿਟੀ ਦੱਸ ਰਹੇ ਆ ਆਪਾਂ। ਫਾਰਮਸ ਦੇ ਵਿੱਚ, ਰੈਸਟੋਰੈਂਟਸ ਦੇ ਵਿੱਚ ਬੰਦੇ ਨਹੀਂ ਲੱਭ ਰਹੇ।
ਤੇ ਉਹ ਨੈਚੁਰਲੀ ਫਿਰ ਚੀਜ਼ਾਂ ਹੋਰ ਮਹਿੰਗੀਆਂ ਹੋ ਗਈਆਂ। ਨੈਸਡੈਕ ਵੀ 1% ਅੱਜ ਡਾਊਨ ਗਿਆ ਹੈਗਾ ਆ, ਤੇ ਸਟਾਕ ਮਾਰਕੀਟ ਨੂੰ ਕਾਫੀ ਝਟਕਾ ਲੱਗਾ ਹੈ। ਜੀ ਬਿਲਕੁਲ। ਖਬਰ ਜਿਹੜੀ ਹੈ ਹਰਜੋਤ ਸਿੰਘ ਜੀ ਨਿਕੋਲਾ ਦੇ ਨਾਲ ਸੰਬੰਧਿਤ ਆ ਰਹੀ ਆ। ਨਿਕੋਲਾ ਟਰੱਕ ਜਿਹੜਾ ਕਿਸੇ ਟਾਈਮ ਦੇ ਉੱਤੇ ਬਹੁਤ ਚਰਚਿਤ ਟਰੱਕ ਸੀ। ਇੱਕ ਟਾਈਮ ਦੇ ਉੱਤੇ ਇਹਨਾਂ ਨੂੰ ਫੰਡਿੰਗ ਵਗੈਰਾ ਹੋਰ ਕਾਫੀ ਕੁਝ ਮਿਲ ਰਿਹਾ ਸੀ। ਪਰ ਇਹਨਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਨਲਾਇਕੀਆਂ, ਲੋਕਾਂ ਨੂੰ ਆਪਣੇ ਸ਼ੇਅਰ ਹੋਲਡਰਸ ਨੂੰ ਧੋਖੇ 'ਚ ਵਿੱਚ ਜਿਹੜਾ ਉਹ ਰੱਖਿਆ, ਤਾਂ ਉਹਦੇ ਬਾਅਦ ਦੇ ਵਿੱਚ ਇਹ ਹਮੇਸ਼ਾ ਥੱਲੇ ਵੱਲ ਨੂੰ ਜਿਹੜੀ ਉਹ ਵਧੀ ਆ। ਇਲੈਕਟ੍ਰਿਕ ਟਰੱਕ ਮੇਕਰ ਨਿਕੋਲਾ ਕਹਿੰਦੇ ਬੈਂਕਰਪਸੀ ਫਾਈਲ ਕਰਨ ਜਿਹੜੀ ਉਹ ਜਾ ਰਹੀ ਆ। ਵਾਲ ਸਟਰੀਟ ਜਰਨਲ ਰਿਪੋਰਟ ਜਿਹੜੀ ਉਹ ਕਰ ਰਹੀ ਆ, ਤੇ ਇਸ ਟਾਈਮ ਨਿਕੋਲਾ ਦੇ ਜਿਹੜੇ ਸ਼ੇਅਰ ਆ 60 ਸੈਂਟ ਤੇ ਜਿਹੜੇ ਉਹ ਮਹਿਜ ਪਹੁੰਚ ਚੁੱਕੇ ਆ। ਯਾਦ ਹੋਣਾ ਢਲਾਨ ਦੇ ਉੱਤੇ ਨਿਕੋਲਾ ਦਾ ਟਰੱਕ ਚਲਾ ਕੇ ਇਹਨਾਂ ਨੇ ਰੇਂਜ ਨੂੰ ਲੈ ਕੇ ਤੇ ਉਹ ਸਾਰਾ ਕੁਝ ਜਿਹੜਾ ਉਹ ਸ਼ੋਅ ਕੀਤਾ ਸੀਗਾ। ਗਲਤ ਜਿਹੜੀਆਂ ਵੀਡੀਓਜ਼ ਬਣਾ ਕੇ ਲੋਕਾਂ ਦੇ ਵਿੱਚ ਪੋਜ਼ਿਟਿਵ ਚਰਚਾ ਜਿਹੜੀ ਆਪਣੇ ਟਰੱਕਾਂ ਦੀ ਜਿਹੜੀ ਉਹ ਕਰਵਾਈ ਸੀ। ਪਰ ਹੁਣ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਫੰਡ ਰੇਜ਼ ਕਰਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ। ਕੈਸ਼ ਬੈਲੈਂਸ ਇਹਨਾਂ ਦਾ ਜਿਹੜਾ ਉਹ ਜ਼ੀਰੋ ਹੁੰਦਾ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਹੰਡਰਡਸ ਐਂਡ ਥਾਊਜ਼ੈਂਡ ਆਫ ਡਾਲਰਸ ਹਰ ਇੱਕ ਯੂਨਿਟ ਸੈੱਲ ਕਰਨ ਦੇ ਬਾਵਜੂਦ ਵੀ ਉਹ ਲੂਜ਼ ਕਰ ਰਹੇ ਹੈਗੇ ਆ। ਤੇ ਹੁਣ ਜਿਹੜੀ ਇਹ ਫੀਨਿਕਸ ਬੇਸਡ ਐਰੀਜ਼ੋਨਾ ਦੀ ਨਿਕੋਲਾ ਕੰਪਨੀ ਆ, ਉਹ ਇੱਕ ਲਾ ਫਰਮ ਦੇ ਨਾਲ ਕੰਮ ਕਰ ਰਹੀ ਆ ਤੇ ਬੈਂਕਰਪਸੀ ਫਾਈਲ ਜਿਹੜੀ ਉਹ ਕਰੂਗੀ। ਸ਼ਾਇਦ ਚੈਪਟਰ 11 ਬੈਂਕਰਪਸੀ ਜਾਂ ਰੀਸਟਰਕਚਰਿੰਗ ਵਾਲੀ ਜਿਹੜੀ ਬੈਂਕਰਪਸੀ ਆ ਉਹ ਫਾਈਲ ਜਿਹੜੀ ਉਹ ਕਰ ਸਕਦੀ ਹੈਗੀ ਆ। ਸੋ 2020 ਦੇ ਵਿੱਚ ਜਦ ਇਹ ਹਰਜੋਤ ਸਿੰਘ ਜੀ ਪਬਲਿਕ ਹੋਏ ਸੀ, ਉਹ ਤੋਂ ਲੈ ਕੇ ਹੁਣ ਤੱਕ 99% ਵੈਲਿਊ ਆਪਣੇ ਸ਼ੇਅਰ ਦੀ ਇਹ ਜਿਹੜੀ ਕੰਪਨੀ ਆ ਉਹ ਲੂਜ਼ ਕਰ ਚੁੱਕੀ ਆ। ਪਿਛਲੇ ਕਈ ਚਿਰ ਤੋਂ $1 ਤੋਂ ਥੱਲੇ ਪੈਨੀ ਸ਼ੇਅਰ ਜਿਹੜੇ ਆ ਇਹਨਾਂ ਦੇ ਇਹ ਬਣ ਚੁੱਕੇ ਸੀ। ਕਿਸੇ ਟਾਈਮ ਦੇ ਉੱਤੇ 2023 ਦੇ ਵਿੱਚ ਇਸ ਕੰਪਨੀ ਦੀ ਜਿਹੜੀ ਇਵੈਲੂਏਸ਼ਨ ਆ $464 ਮਿਲੀਅਨ ਦੀ ਹੋਈ ਸੀ ਤੇ $198 ਮਿਲੀਅਨ ਤੱਕ ਸਤੰਬਰ ਤੱਕ ਆਉਂਦਿਆਂ ਜਿਹੜੀ ਉਹ ਹੋ ਗਈ ਸੀ। ਹੁਣ ਜਿਹੜਾ ਕੰਮ ਹੋਰ ਵੀ ਜ਼ਿਆਦਾ ਡਿਕਲਾਈਨ ਹੋ ਚੁੱਕਾ ਹੈ। ਤੇ ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ, ਖਾਸ ਕਰਕੇ ਜਿਹੜੇ ਆਪਣੇ ਵੀ ਆ, ਉਹ ਫਿਕਰਮੰਦ ਬਹੁਤ ਆ। ਕੱਲ ਨੂੰ ਜਿਹੜਾ ਸ਼ੋਅ ਹੁੰਦਾ ਇਮੀਗ੍ਰੇਸ਼ਨ ਦਾ, ਜੇ ਟਰਕੀ ਆਣਾ ਜੀ, ਬਹੁਤ ਹੀ ਪ੍ਰੋਮੀਨੈਂਟ ਅਟਾਰਨੀ ਆ ਕੈਲੀਫੋਰਨੀਆ ਦੇ, ਤੇ ਉਹਨਾਂ ਨੇ ਬਹੁਤ ਜ਼ਿਆਦਾ ਕੇਸ ਲੜੇ ਆ। ਸੋ ਉਹ ਹਰ ਸ਼ਨੀਚਰਵਾਰ ਨੂੰ 9 ਵਜੇ ਤੋਂ ਲੈ ਕੇ 11 ਵਜੇ ਤਾਈਂ ਆਪਣਾ ਪ੍ਰੋਗਰਾਮ ਪੇਸ਼ ਕਰਦੇ ਆ। ਉਹਦੇ ਵਿੱਚ ਤੁਹਾਡੇ ਜਿਹੜੇ ਕੁਐਸਚਨ ਆ ਉਹ ਤੁਸੀਂ ਫੇਸਬੁੱਕ, YouTube ਤੇ ਵੀ ਲਿਖ ਸਕਦੇ ਹੋ, ਕਾਲ ਵੀ ਕਰ ਸਕਦੇ ਹੋ। ਤੇ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸ਼ਨੀਚਰਵਾਰ ਨੂੰ 9 ਵਜੇ ਤੋਂ ਲੈ ਕੇ 11 ਵਜੇ ਤਾਈਂ ਕੱਲ ਨੂੰ ਜੇ ਟਰਕੀ ਆਣਾ ਜੀ ਸਾਡੇ ਨਾਲ ਜੁੜਨਗੇ। ਤੇ ਜੋ ਆਪਣੇ ਭੈਣ ਭਰਾ ਜਾਂ ਦੋਸਤ ਮਿੱਤਰ ਇੰਡੀਆ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਕਿਹੋ ਵੀ ਪੰਜਾਬੀ TV USA ਉਸ ਨੂੰ ਸਬਸਕ੍ਰਾਈਬ ਕਰ ਲੈਣ। ਬਾਕੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ, ਉਹਦੇ ਉੱਤੇ ਉਹ ਤੁਸੀਂ ਜਿਹੜੇ ਪ੍ਰੋਗਰਾਮ 'ਚ ਹਿੱਸਾ ਲੈ ਸਕਦੇ ਆ। ਇਸ ਤੋਂ ਬਿਨਾਂ ਜਿਹੜੇ 15 ਦੇ 15 ਸਾਡੇ ਜਿਹੜੇ AM ਤੇ FM ਰੇਡੀਓ ਸਟੇਸ਼ਨਸ ਆ ਪੂਰੇ ਕੈਲੀਫੋਰਨੀਆ 'ਚ, ਉਹਨਾਂ ਦੇ ਉੱਤੇ ਵੀ ਉਹ ਲਾਈਵ ਪ੍ਰੋਗਰਾਮ ਚੱਲੂਗਾ। ਜੀ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। US।